ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ ਫਿਰ ਕਰਾਂਗੇ ਕਿ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 27 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਕ੍ਰਿਕਟ ਵਰਲਡ ਕੱਪ ਤੋਂ। ਕ੍ਰਿਕਟ ਵਰਲਡ ਕੱਪ ਦੀ ਅਨਾਉਂਸਮੈਂਟ ਹੋ ਗਈ ਹੈ। ਕ੍ਰਿਕਟ ਪ੍ਰੇਮੀਆਂ ਦੇ ਲਈ ਇੱਕ ਬੜੀ ਵੱਡੀ ਖਬਰ ਹੈ, ਪਰ ਇਹਦੇ ਵਿੱਚ ਖਬਰ ਜਿਹੜੀ ਹੈ ਪੰਜਾਬ ਦੇ ਲਈ ਕੋਈ ਬਹੁਤੀ ਚੰਗੀ ਨਹੀਂ ਹੈ। ਸੁਣਦੇ ਆ ਵੀ ਮੋਹਾਲੀ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹ ਇਹਦੇ ਵਿੱਚੋਂ ਆਊਟ ਹੋ ਗਿਆ। ਆਊਟ ਕਿਉਂ ਕੀਤਾ ਗਿਆ? ਬਿਲਕੁਲ ਜੀ, ਇਹ ਵੱਡਾ ਸਵਾਲ ਹੈ ਕਿ ਕ੍ਰਿਕਟ ਵਰਲਡ ਕੱਪ ਹੋਵੇ, ਭਾਰਤ ਮੇਜ਼ਬਾਨ ਹੋਵੇ ਜੀ ਤੇ ਉਹਦੇ ਵਿੱਚ ਪੰਜਾਬ ਦੇ ਮੋਹਾਲੀ ਵਾਲਾ ਸਟੇਡੀਅਮ ਚ ਮੈਚ ਹੀ ਨਾ ਹੋਵੇ ਤਾਂ ਹੈਰਾਨੀ ਤਾਂ ਹੋਏਗੀ ਜੀ। ਹਾਂ ਬਿਲਕੁਲ, ਮਤਲਬ ਕਿ ਇੱਕੋ ਕਹਾਵਤ ਬਹੁਤ ਚੱਲਦੀ ਹੈ ਕਿ ਅੰਨਾ ਵੰਡੇ ਰਿਓੜੀਆਂ ਮੁੜ ਆਪਣਿਆਂ ਨੂੰ ਦੇ, ਤੇ ਉਹ ਕਹਾਵਤ ਮੈਨੂੰ ਇਸ ਕ੍ਰਿਕਟ ਵਰਲਡ ਕੱਪ ਦੇ ਮੈਚਾਂ ਦੀ ਵੰਡ ਵੰਡਾਈ ਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਠੀਕ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਇਸ ਮੌਕੇ ਖੇਡ ਮੰਤਰੀ ਨੇ ਅਨੁਰਾਗ ਠਾਕਰ ਜੀ, ਤੇ ਇਸ ਮੌਕੇ ਭਾਰਤ ਦੀ ਕ੍ਰਿਕਟ ਨੂੰ ਚਲਾਉਣ ਵਾਲੇ ਨੇ ਅਮਿਤ ਸ਼ਾਹ ਦੇ ਮੁੰਡੇ ਜੈ ਸ਼ਾਹ ਜੀ। ਤੋ ਇਸ ਲਈ ਇਹਨਾਂ ਤਿੰਨਾਂ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਸਾਰਾ ਕੁਝ ਆਪਣੇ ਘਰਾਂ ਨੂੰ ਲੈ ਜਾਓ ਭਾਈ, ਜਿਹੜੇ ਕਹਿੰਦੇ ਨੇ ਅਸੀਂ ਭਾਈ ਭਤੀਜਾਵਾਦ ਨਹੀਂ ਪਾਲਦੇ, ਉਹਨਾਂ ਦੇ ਲਈ ਆ ਇੱਕ ਉਦਾਹਰਨ ਹੈ ਕਿ ਭਾਈ ਐਕਟੀ ਕ੍ਰਿਕਟ ਵਰਲਡ ਕੱਪ ਦਾ ਸ਼ਡਿਊਲ ਵੇਖ ਲਿਓ। ਬਕਾਇਦਾ ਤੌਰ ਦੇ ਉੱਤੇ ਜਿਹੜਾ ਐਲਾਨ ਕੀਤਾ ICCI ਨੇ ਕਿ ਭਾਈ ਇਸ ਵਾਰ ਭਾਰਤ ਕੱਲਾ ਮੇਜ਼ਬਾਨ ਹੈ ਜੀ, ਔਰ ਇਸ ਕੱਲੇ ਮੇਜ਼ਬਾਨ ਦੇ ਵਿੱਚ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਮਤਲਬ ਕਿ ਖੇਡ ਚੱਲਣਾ ਹੈ ਸਾਰਾ ਕ੍ਰਿਕਟ ਦਾ। ਸੋ ਇਸ ਦੇ ਵਿੱਚ ਜਿੰਨੇ ਵੀ ਮੈਚ ਨੇ ਉਹ 10 ਸ਼ਹਿਰਾਂ 'ਚ ਹੋਣੇ ਨੇ। ਠੀਕ ਹੈ। ਸੋ ਉਹਨਾਂ 10 ਸ਼ਹਿਰਾਂ ਦੇ ਵਿੱਚ ਮੋਹਾਲੀ ਨਹੀਂ ਹੈ, ਪਰ ਅਨੁਰਾਗ ਠਾਕਰ ਦਾ ਆਪਣਾ ਸ਼ਹਿਰ ਧਰਮਸ਼ਾਲਾ ਹੈਗਾ, ਉਹ ਸਟੇਡੀਅਮ ਹੈਗਾ ਜੀ। ਨਰਿੰਦਰ ਮੋਦੀ ਦਾ ਆਪਣਾ ਅਹਿਮਦਾਬਾਦ ਗੁਜਰਾਤ ਹੈਗਾ। ਸੋ ਇਹਦੇ ਵਿੱਚ ਪੰਜਾਬ ਦਾ ਇਹ ਕਿਉਂ ਨਹੀਂ ਹੈ? ਲੋ ਇਸ ਪਹਿਲੂ ਤੋਂ ਜਦੋਂ ਤੁਸੀਂ ਦੇਖਦੇ ਹੋ ਤਾਂ ਬਕਾਇਦਾ ਤੌਰ ਤੇ ਜੀ ਇਸ ਵਰਲਡ ਕੱਪ ਦਾ ਜਿਹੜਾ ਉਦਘਾਟਨ ਆ ਉਹ 5 ਅਕਤੂਬਰ ਨੂੰ ਹੋਣਾ। 5 ਅਕਤੂਬਰ ਨੂੰ ਨਿਊਜ਼ੀਲੈਂਡ ਤੇ ਇੰਗਲੈਂਡ ਦੇ ਮੈਚ ਨਾਲ ਹੋਣਾ। ਪਹਿਲਾ ਉਦਘਾਟਨੀ ਮੈਚ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਚ ਹੋਣਾ ਜੀ। ਉਸ ਤੋਂ ਬਾਅਦ ਅਹਿਮ ਮੈਚ ਜਿਹੜਾ ਮੰਨਿਆ ਜਾਂਦਾ ਕਿ ਹਾਂ ਜੀ ਬੜਾ ਸਿਖਰ ਤੇ ਹੁੰਦਾ, ਪੀਕ ਤੇ ਹੁੰਦਾ ਹੈ ਨਾ, ਉਹ ਜੀ ਭਾਰਤ ਬਨਾਮ ਪਾਕਿਸਤਾਨ ਹੈ। ਠੀਕ ਹੈ ਜੀ। ਜਿਹੜਾ ਭਾਰਤ ਬਨਾਮ ਪਾਕਿਸਤਾਨ 15 ਅਕਤੂਬਰ ਨੂੰ ਹੋਣਾ, ਔਰ ਇਹ ਮੈਚ ਵੀ ਅਹਿਮਦਾਬਾਦ ਨਰਿੰਦਰ ਮੋਦੀ ਸਟੇਡੀਅਮ ਚ ਹੋਣਾ ਜੀ। ਉਹ ਤੋਂ ਬਾਅਦ ਫਾਈਨਲ ਹੋਣਾ ਜੀ ਜਿਹੜਾ, ਉਹ ਵੀ ਨਰਿੰਦਰ ਮੋਦੀ ਸਟੇਡੀਅਮ ਚ ਹੋਣਾ। ਠੀਕ ਹੈ। ਸੋ ਇਸ ਲਈ ਉਦਘਾਟਨੀ ਮੈਚ ਵੀ ਤੇ ਜਿਹੜਾ ਅਹਿਮ ਮੈਚ ਆ ਪੂਰੇ ਕ੍ਰਿਕਟ ਦੇ ਵਰਲਡ ਕੱਪ ਦਾ ਭਾਰਤ ਪਾਕਿਸਤਾਨ ਵਾਲਾ ਮੈਚ ਉਹ ਵੀ, ਤੇ ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਫਾਈਨਲ ਮੈਚ ਹੈ ਕ੍ਰਿਕਟ ਵਰਲਡ ਕੱਪ ਦਾ ਉਹ ਵੀ। ਤਿੰਨੋਂ ਮੈਚ ਨਰਿੰਦਰ ਮੋਦੀ ਸਟੇਡੀਅਮ ਚ ਹੋ ਰਹੇ। ਠੀਕ ਹੈ। ਹੁਣ ਆ ਜਾਓ ਜੀ ਅਨੁਰਾਗ ਠਾਕਰ। ਧਰਮਸ਼ਾਲਾ ਚ ਸਟੇਡੀਅਮ ਬਣਿਆ, IPL ਦੇ ਮੈਚ ਹੋਣੇ ਸ਼ੁਰੂ ਹੋਏ। ਪਿਛਲੇ ਦਿਨੀ ਟੈਸਟ ਮੈਚ ਮਿਲ ਕੇ ਵੀ ਗਵਾਉਣਾ ਪੈ ਗਿਆ ਜੀ, ਕਿ ਕੁਝ ਟੈਕਨੋਲੋਜੀ ਤਕਨੀਕੀ ਚੀਜ਼ਾਂ ਦਾ ਤਬਾਦਲਾ ਕਰ ਰਹੇ ਨੇ। ਹੁਣ ਉਹ ਸਮਝ ਆਇਆ ਕਿ ਉਹ ਤਬਾਦਲਾ ਉਹ ਸਾਰਾ ਕੁਝ ਵਰਲਡ ਕੱਪ ਲਈ ਸੀ। ਪ੍ਰਵੀਨ ਜੀ, ਜਿਹੜੇ ਹੁਣ ਤੱਕ ਵਰਲਡ ਕੱਪ ਦੀ ਮੇਜ਼ਬਾਨੀ ਭਾਰਤ ਨੇ ਚਾਹੇ ਮਿਲ ਕੇ ਕੀਤੀ ਹੈ, ਚਾਹੇ ਹੁਣ ਪਹਿਲੀ ਵਾਰ ਇਕੱਲਿਆਂ ਕੀਤੀ ਆ, ਉਸ ਮੇਜ਼ਬਾਨੀ ਦੇ ਦਰਮਾਨ ਵਰਲਡ ਕੱਪ ਦੇ 4 ਮੈਚ ਮੋਹਾਲੀ ਸਟੇਡੀਅਮ ਚ ਹੁਣ ਤੱਕ ਹੋਏ ਨੇ। ਮੈਂ ਸਿਰਫ ਵਰਲਡ ਕੱਪ ਦੀ ਗੱਲ ਕਰ ਰਿਹਾ। ਠੀਕ ਹੈ। ਵਰਲਡ ਕੱਪ ਦੇ ਭਾਰਤ ਦੇ ਮੇਜ਼ਬਾਨੀ ਦੇ ਵਿੱਚ ਹੋਣ ਦੇ ਦੌਰਾਨ 4 ਮੈਚ ਮੋਹਾਲੀ ਸਟੇਡੀਅਮ ਚ ਹੋ ਚੁੱਕੇ ਨੇ। ਤੇ ਉਧਰ ਦੂਸਰੇ ਪਾਸੇ ਧਰਮਸ਼ਾਲਾ ਵਾਲੇ ਇਸ ਮੈਦਾਨ ਦੇ ਵਿੱਚ ਜਿਹਦਾ ਅਨੁਰਾਗ ਠਾਕਰ
ਖੇਡ ਮੰਤਰੀ ਨਾਤੇ ਵੀ ਤੇ ਹਿਮਾਚਲ ਨਾਤੇ ਵੀ ਤੇ ਉਸ ਇਲਾਕੇ ਨਾਤੇ ਵੀ ਆਪਣੇ ਨੂੰ ਮਾਲਕ ਸਮਝਦੇ ਨੇ। ਉਹ ਸਟੇਡੀਅਮ 'ਚ ਕੁੱਲ ਵਨਡੇ 4 ਮੈਚ ਹੋਏ ਨੇ ਅਜੇ ਤੱਕ। ਅੱਛਾ। ਇੱਧਰ ਕ੍ਰਿਕਟ ਵਰਲਡ ਕੱਪ ਦੇ 4 ਮੈਚ ਹੋ ਚੁੱਕੇ ਨੇ ਤੇ ਦੂਸਰਿਆਂ ਤਾਂ ਗਿਣਤੀ ਹੋਣੀ, ਕੋਈ ਅਣਗਿਣਤ ਮੈਚ ਨੇ, ਚਾਹੇ IPL ਦੇ ਨੇ, ਚਾਹੇ ਵਨਡੇ ਨੇ, ਚਾਹੇ ਹੋਰ ਟੈਸਟ ਮੈਚ ਨੇ, ਹੈਨਾ। ਜਿੱਥੇ ਫਾਈਨਲ ਹੋਣਾ ਉੱਥੇ ਕੁੱਲ 4 ਹੋਏ ਨਾ। ਫਾਈਨਲ ਨਹੀਂ ਹੋਣਾ, ਫਾਈਨਲ ਅਹਿਮਦਾਬਾਦ ਗੁਜਰਾਤ 'ਚ ਹੋਣਾ। ਮਾਫ ਕਰਨਾ ਜੀ, ਇਹ ਅਨੁਰਾਗ ਠਾਕਰ ਧਰਮਸ਼ਾਲਾ ਦੇ ਸਟੇਡੀਅਮ ਦੀ ਗੱਲ ਕਰ ਰਿਹਾ ਹਾਂ ਜੀ। ਸੋ ਧਰਮਸ਼ਾਲਾ ਵਾਲੇ ਸਟੇਡੀਅਮ 'ਚ ਹੁਣ ਤੱਕ ਸਿਰਫ 4 ਵਨਡੇ ਹੋਏ ਨੇ ਤੇ ਉਹਨੂੰ ਇਸ ਵਾਰ ਸਿੱਧਾ ਹੀ 5 ਮੈਚ ਮਿਲ ਗਏ ਜੀ। ਜਿਹੜੇ ਸਟੇਡੀਅਮ 'ਚ ਹੁਣ ਤੱਕ ਸਿਰਫ 4 ਮੈਚ ਹੋਏ ਹੋਣ ਇੱਕ ਰੋਜ਼ਾ, ਉਹਨੂੰ ਵਰਲਡ ਕੱਪ ਦੇ 5 ਮੈਚ ਮਿਲ ਜਾਣ। ਔਰ ਜਿਸ ਸਟੇਡੀਅਮ ਦੇ ਵਿੱਚ ਵਰਲਡ ਕੱਪ ਦੇ ਹੀ ਸਿਰਫ 4 ਮੈਚ ਹੋ ਚੁੱਕੇ ਹੋਣ, ਜਿਨ੍ਹਾਂ 'ਚੋਂ 2 ਸੈਮੀਫਾਈਨਲ ਹੋਣ, ਤੇ ਉਸ ਸਟੇਡੀਅਮ ਨੂੰ ਇੱਕ ਵੀ ਮੈਚ ਨਾ ਮਿਲੇ, ਫਿਰ ਤੁਸੀਂ ਕੀ ਕਹੋਗੇ ਜਿਹਦੇ ਵਿੱਚ ਇਹ ਸਰਕਾਰ ਦਾ ਰੇੜਕਾ ਜੀ, ਇਹ ਵਿਰੋਧਾਭਾਸ ਹੈ? ਕੀ ਇਹ ਕਿਸਾਨ ਅੰਦੋਲਨ ਦਾ ਫਲ ਹੈ? ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਟਕਰਾਏ ਉਹਦਾ ਨਤੀਜਾ ਜਾਂ ਸੱਚਮੁੱਚ ਕੋਈ ਤਕਨੀਕੀ ਪਹਿਲੂ ਹੈ? ਤੁਸੀਂ ਹੋਰ ਇੱਕ ਪਹਿਲੂ ਤੋਂ ਸਮਝੋ ਜੀ। ਧਰਮਸ਼ਾਲਾ ਦਾ ਸਟੇਡੀਅਮ ਪੰਜਾਬ ਵਾਲੇ ਸਟੇਡੀਅਮ ਨਾਲੋਂ 4000 5000 ਬੰਦਿਆਂ ਦੀ ਕਪੈਸਿਟੀ ਘੱਟ ਰੱਖਦਾ, 4000 ਬੰਦੇ ਘੱਟ। ਠੀਕ ਹੈ। ਮੋਹਾਲੀ ਸਟੇਡੀਅਮ 'ਚ 27000 ਬੰਦੇ ਦੇ ਬੈਠਣ ਦਾ ਪ੍ਰਬੰਧ ਹੈ ਤੇ ਉੱਥੇ ਧਰਮਸ਼ਾਲਾ ਵਾਲੇ ਸਟੇਡੀਅਮ ਦੇ ਵਿੱਚ 23000 ਬੰਦੇ ਦੇ ਬੈਠਣ ਦਾ ਪ੍ਰਬੰਧ ਹੈ। ਠੀਕ ਹੈ ਜੀ। ਤੇ ਤਾਂ ਵੀ ਸਾਨੂੰ ਮੇਜ਼ਬਾਨੀ ਨਹੀਂ ਮਿਲੀ। ਤੇ ਇਹ ਸਭ ਦੇ ਦਰਮਿਆਨ ਫਿਰ ਸਾਫ਼ ਸਮਝ ਆਉਂਦਾ ਕਿ ਗੁਜਰਾਤ 'ਚ ਮੈਚ ਕਿਉਂ ਜਾ ਰਹੇ ਨੇ ਜੀ। ਅਨੁਰਾਗ ਠਾਕਰ ਖੇਡ ਮੰਤਰੀ ਨੇ ਜੀ, ਜੈ ਸ਼ਾਹ ਸੈਕਟਰੀ ਨੇ ਜੀ, ਤੇ ਉਹ ਸਾਰਾ ਕੰਟਰੋਲ ਉਹਨਾਂ ਦੇ ਹੱਥ 'ਚ ਹੈ। ਸੋ ਕੀ ਇਹ ਕ੍ਰਿਕਟ ਵਰਲਡ ਕੱਪ ਹੈ ਜਾਂ 2024 ਦਾ ਪ੍ਰਚਾਰ ਹੈ, ਜਾਂ ਇਹ ਚੋਣ ਪ੍ਰਚਾਰ ਹੈ, ਜਾਂ ਇਹਨੂੰ ਰਾਜਨੀਤਿਕ ਪਹਿਲੂ ਤੋਂ? ਮੀਤ ਹੇਅਰ ਹੋਰਾਂ ਦਾ ਬਿਆਨ ਆਇਆ, ਮੀਤ ਹੇਅਰ ਕਹਿੰਦੇ ਕਿ ਅਸੀਂ ਅਪਰੋਚ ਕਰਾਂਗੇ, ਅਸੀਂ ਪਹੁੰਚ ਕਰਾਂਗੇ, ਇਹ ਪੰਜਾਬ ਨਾਲ ਧੋਖਾ ਹੈ, ਇਹ ਧੱਕਾ ਹੈ, ਇਹ ਬਦਲਾਖੋਰੀ ਹੈ। ਦਲਜੀਤ ਚੀਮਾ ਹੋਰਾਂ ਦਾ ਬਿਆਨ ਆਇਆ, ਉਹ ਕਹਿੰਦੇ ਕਿ ਤੁਹਾਡੀ ਲੱਖ ਸਰਕਾਰੀ ਲੜਾਈਆਂ ਹੋਣ ਪਰ ਉਹਦਾ ਅਸਰ ਖੇਡ ਤੇ ਥੋੜਾ ਪੈਣਾ ਚਾਹੀਦਾ। ਸੋ ਇਸ ਲਈ ਕਹਿੰਦੇ ਕਿ ਇਹ ਗਲਤ ਹੈ ਜੇਕਰ ਇਹ ਕੀਤਾ ਗਿਆ। ਸੋ ਭਾਰਤ ਪਾਕਿਸਤਾਨ 15 ਅਕਤੂਬਰ ਨੂੰ ਭਿੜਨੇ ਨੇ ਜੀ, ਤੇ 10 ਸ਼ਹਿਰਾਂ ਦੇ ਵਿੱਚ 48 ਮੈਚ ਹੋਣੇ ਨੇ ਕੁੱਲ ਇਸ ਵਰਲਡ ਕੱਪ ਦੇ। ਸੋ ਇਹਨਾਂ ਕੁੱਲ 48 ਦੇ ਵਿੱਚੋਂ 46 ਦਿਨ ਮਤਲਬ ਕਿ ਕ੍ਰਿਕਟ ਚੱਲਣਾ। ਇਹ 46 ਦਿਨਾਂ ਦੇ ਵਿੱਚ 48 ਮੈਚ ਰੱਖੇ ਗਏ ਨੇ। ਸੋ ਇਹ ਸਭ ਦੇ ਵਿੱਚੋਂ ਜਦੋਂ ਮੈਂ ਦੇਖਦਾ ਕਿ 1987 ਦੇ ਵਿੱਚ ਪਹਿਲਾ ਵਰਲਡ ਕੱਪ 1987 ਚ ਹੋਇਆ। ਠੀਕ ਹੈ ਜੀ। ਸੋ ਉਸ ਪਹਿਲੇ ਵਰਲਡ ਕੱਪ ਨੂੰ ਤਦ ਪੰਜਾਬ ਕਹਿੰਦੇ ਜੀ ਮੇਜ਼ਬਾਨੀ ਦਾ ਦਾਅਵੇਦਾਰ ਹੀ ਨਹੀਂ ਸੀਗਾ, ਕਿਉਂਕਿ ਸਟੇਡੀਅਮ ਹੀ ਨਹੀਂ ਬਣਿਆ ਸੀ ਸਾਡੇ ਕੋਲ ਜੀ। ਦੂਸਰੀ ਵਾਰ ਵਰਲਡ ਕੱਪ 1996 ਚ ਜਦੋਂ ਮਤਲਬ ਕਿ ਪੰਜਾਬ ਸ਼੍ਰੀਲੰਕਾ ਨਾਲ ਭਾਰਤ ਸ਼੍ਰੀਲੰਕਾ ਨਾਲ ਮਿਲ ਕੇ ਮੇਜ਼ਬਾਨੀ ਕਰਦਾ ਹੈ, ਭਾਰਤ ਤੇ ਸ਼੍ਰੀਲੰਕਾ, ਤਾਂ ਇੱਥੇ ਸੈਮੀਫਾਈਨਲ ਹੁੰਦਾ ਜੀ ਮੋਹਾਲੀ ਦੇ ਵਿੱਚ, ਉਹਦੀ ਮੇਜ਼ਬਾਨੀ ਪੰਜਾਬ ਕਰਦਾ। ਇਸੇ ਤਰ੍ਹਾਂ ਫਿਰ ਜਦੋਂ ਪਿਛਲੀ ਵਾਰ ਮਿਲ ਕੇ ਅਸੀਂ ਬੰਗਲਾਦੇਸ਼ ਨਾਲ ਤੇ ਸ਼੍ਰੀਲੰਕਾ ਨਾਲ ਮਿਲ ਕੇ ਮੇਜ਼ਬਾਨੀ ਕੀਤੀ 2011 ਚ, ਤੇ ਤਦ ਉਹ ਸੈਮੀਫਾਈਨਲ ਜਿਹੜਾ ਸੀਗਾ ਉਹ ਵੀ ਇੱਥੇ ਮਤਲਬ ਕਿ ਪਾਕਿਸਤਾਨ ਦੇ ਨਾਲ ਜਿਹੜਾ ਮੈਚ ਹੁੰਦਾ ਸਾਡਾ, ਉਹ ਇੱਥੇ ਹੁੰਦਾ ਮੋਹਾਲੀ ਦੇ ਵਿੱਚ ਜੀ ਜੀ। ਸੋ ਇਸ ਲਈ ਇਸ ਹਵਾਲੇ ਨਾਲ ਇਹਦੀ ਅਹਿਮੀਅਤ ਕਿੰਨੀ ਆ ਉਹ ਸਾਨੂੰ ਸਮਝ ਆਉਂਦੀ ਹੈ। ਪਰ ਉਹਦੇ ਬਾਵਜੂਦ ਮਤਲਬ ਕਿ ਇਹ ਪਹਿਲੂ ਅਪਣਾਇਆ ਗਿਆ ਕਿ ਨਹੀਂ, ਪੰਜਾਬ ਨੂੰ ਬਾਹਰ ਰੱਖੋ। ਸੋ ਇਹਦੇ ਵਿੱਚੋਂ ਰਾਜਨੀਤਿਕ ਮੁਸਕ ਵੀ ਮਾਰਦੀ ਹੈ। ਪਰ ਜਿਹੜੇ ਤਕਨੀਕੀ ਪਹਿਲੂ ਸਮਝਾਏ ਜਾ ਰਹੇ ਨੇ ਜੀ, ਉਹ ਦੱਸੇ ਜਾ ਰਹੇ ਨੇ ਜੀ ਕਿ ਜਿਹੜਾ ਪਹਿਲਾ ਰਾਊਂਡ ਸੀਗਾ ਉਹ ਚ 12 ਕਹਿੰਦੇ ਜੀ ਸ਼ਹਿਰ ਤੈਅ ਕੀਤੇ BCCI ਨੇ ਜਾਂ ICCI ਨਾਲ ਮਿਲ ਕੇ ਕ੍ਰਿਕਟ, ਉਹਨਾਂ ਨੇ ਕਿ ਆਪਾਂ 12 ਸ਼ਹਿਰਾਂ 'ਚ ਕਰਨਾ ਜੀ। ਕਹਿੰਦੇ ਬਕਾਇਦਾ ਤੌਰ ਤੇ 12 ਕ੍ਰਿਕਟ ਐਸੋਸੀਏਸ਼ਨਾਂ ਦੇ ਹਵਾਲੇ ਨਾਲ ਉਹਨਾਂ ਦੀ ਦਾਅਵੇਦਾਰੀਆਂ ਦੇ ਲੈ ਕੇ ਉਹਨਾਂ ਦੇ ਮੈਦਾਨ ਚੁਣੇ ਜਾ ਰਹੇ ਸੀ। ਉਹਨਾਂ 'ਚ ਅਹਿਮਦਾਬਾਦ ਪਹਿਲ ਨੰਬਰ ਤੇ, ਬੰਗਲੌਰ ਸੀ, ਚੇਨਈ ਸੀ, ਦਿੱਲੀ ਸੀ, ਮੁੰਬਈ ਸੀ, ਧਰਮਸ਼ਾਲਾ ਸੀ, ਹੈਦਰਾਬਾਦ, ਗੁਹਾਟੀ, ਕਲਕੱਤਾ, ਲਖਨਊ, ਇੰਦੌਰ, ਇਹ ਸਾਰੇ ਸ਼ਾਮਲ ਸੀ। ਇਹ 12। ਫਿਰ ਕੁਝ ਐਸੋਸੀਏਸ਼ਨਾਂ ਨੇ ਇਤਰਾਜ਼ ਜਤਾਇਆ, ਉਹਨਾਂ ਨੇ ਆਪਣੇ ਪੱਖ ਰੱਖੇ ਕਿ ਸਾਡਾ ਨਾਂ ਕਿਉਂ ਨਹੀਂ ਜੀ। ਉਹ ਚ ਇਤਰਾਜ਼ ਵਾਲਿਆਂ 'ਚ ਪੰਜਾਬ ਵੀ ਸੀਗਾ ਕਿ ਉਹ ਚ ਹੈ ਨਾ, ਉਹਦੇ ਵਿੱਚ ਮਤਲਬ ਕਿ ਇਹ ਕੁਝ ਸੂਬੇ ਆਏ ਕਿ ਭਾਈ ਸਾਡੀ ਐਸੋਸੀਏਸ਼ਨ ਨੂੰ ਕਿਉਂ ਨਹੀਂ। ਫਿਰ ਉਹਦੇ ਨਾਲ ਇਹ ਗਿਣਤੀ ਵੱਧ ਕੇ 15 ਦੀ ਹੋ ਗਈ ਕਿ 15 ਤੇ ਚਰਚਾ ਸ਼ੁਰੂ ਕਰ ਲਈ ਕਿ 15 ਸ਼ਹਿਰਾਂ 'ਚ ਆਪਾਂ ਮੈਚ ਕਰਾ ਸਕਦੇ ਹਾਂ, ਇਹਨਾਂ ਐਸੋਸੀਏਸ਼ਨਾਂ ਦਾ ਰਾਬਤਾ ਕਰੋ ਜੀ ਜੀ। ਜਦੋਂ ਰਾਊਂਡ ਫਾਈਨਲ ਹੋ ਕੇ ਲਿਸਟ ਜਾਰੀ ਹੋਈ ਤਾਂ ਉਹਦੇ ਵਿੱਚ 10 ਸ਼ਹਿਰ ਨਿਕਲੇ ਤੇ ਉਹਨਾਂ ਚੋਂ ਮੋਹਾਲੀ ਬਾਹਰ ਸੀ। ਤੇ ਹੁਣ ਬਹਾਨਾ ਕੀ ਬਣਾਉਂਦੇ ਆ ਜੀ, ਕਹਿੰਦੇ ਜੀ ਕਿ ਇੱਥੇ ਨਾ ਮੋਹਾਲੀ 'ਚ ਪ੍ਰਦਰਸ਼ਨ ਹੁੰਦੇ ਰਹਿੰਦੇ ਆ ਜੀ, ਪੰਜਾਬ 'ਚ ਰੋਸ਼ ਮੁਜ਼ਾਹਰਿਆਂ ਦਾ ਡਰ ਹੈ ਜੀ, ਹੈ ਨਾ ਜੀ। ਦੂਜਾ ਕੀ ਦੱਸਿਆ, ਕਹਿੰਦੇ ਜੀ 1 ਸਾਲ 'ਚ 3 ਪ੍ਰਧਾਨ ਬਦਲ ਗਏ ਜੀ ਇਹਨਾਂ ਦੇ, ਤੇ ਇਸ ਲਈ ਕਹਿੰਦੇ ਜੀ ਸਾਨੂੰ ਟੀਮ ਤੇ ਭਰੋਸਾ ਨਹੀਂਗਾ ਕਿ ਇਹ ਕਰ ਪਾਉਣਗੇ ਕਿ ਨਹੀਂ।
ਠੀਕ ਹੈ। ਤੇ ਜੀ ਦੂਜਾ ਕਹਿੰਦੇ ਇੱਕ ਇਹਨਾਂ ਦਾ ਨਵਾਂ ਸਟੇਡੀਅਮ ਬਣਨਾ, ਉਹ ਜੇ ਅਧੂਰਾ, ਉਹ ਅਧੂਰੇ ਸਟੇਡੀਅਮ 'ਚ ਥੋੜਾ ਕਿ ਅੱਧੀ ਟੀਮ ਉੱਥੇ ਖੇਡੀ ਹੁੰਦੀ ਉੱਥੇ ਖੇਡੂ। ਜਿਹੜਾ ਪੁਰਾਣਾ ਚੱਲਦਾ ਹੈ ਸਾਰਾ ਕੁਝ, ਉਹ ਤਾਂ ਅਜੇ ਕਾਇਮ ਹੈ ਨਾ। ਜੀ। ਤੇ ਜੀ ਐਸੋਸੀਏਸ਼ਨ ਦੇ ਪ੍ਰਧਾਨ ਬਦਲ ਗਏ, ਐਸੋਸੀਏਸ਼ਨ ਦਾ ਤੁਹਾਡੇ ਨਾਲੇ ਜੁਆਇੰਟ ਹੈ। ਬਿਲਕੁਲ। ਸੋ ਇਸ ਲਈ ਇਹ ਸਿਰਫ ਤੇ ਸਿਰਫ ਸਿਆਸੀ ਕਣ ਵੀ ਨਜ਼ਰ ਆਉਂਦਾ। ਔਰ ਮੈਨੂੰ ਇਹ ਜਿਸ ਕਦਰ ਮਤਲਬ ਕਿ ਮੋਦੀ ਸਟੇਡੀਅਮ 'ਚ ਪਾਕਿਸਤਾਨ ਵਾਲਾ ਮੈਚ, ਮੋਦੀ ਸਟੇਡੀਅਮ ਦੇ ਵਿੱਚ ਉਦਘਾਟਨ, ਮੋਦੀ ਸਟੇਡੀਅਮ 'ਚ ਫਾਈਨਲ ਹੈ, ਔਰ ਅਨੁਰਾਗ ਠਾਕਰ ਦੇ ਸ਼ਹਿਰ ਨੂੰ 5-5 ਮੈਚ ਵਰਲਡ ਕੱਪ ਦੇ। ਸੋ ਇਹ ਸਾਰਾ ਇੱਕ ਵਿਉਂਤਬੰਦੀ ਇਸ ਤਰੀਕੇ ਨਾਲ ਕੀਤੀ ਲੱਗਦੀ ਹੈ ਕਿ ਇਹਦੇ ਰਾਹੀਂ ਆਪਣਾ ਬੀਜੇਪੀ ਦਾ ਪ੍ਰਚਾਰ ਵੀ ਹੋ ਜਾਵੇ ਤੇ ਪੰਜਾਬ ਨੂੰ ਠਿੱਬੀ ਵੀ ਲੱਗ ਜਾਵੇ। ਸੋ ਇਹ ਜੀ ਇੱਕ ਤੈਅ ਰਣਨੀਤੀ ਦੇ ਤਹਿਤ ਹਰਭਜਨ ਸਿੰਘ ਹੋਰੀ ਜਿਹੜੇ ਇਸ ਸਮੇਂ ਰਾਜ ਸਭਾ ਮੈਂਬਰ ਵੀ ਨੇ ਜੀ, ਉਹ ਜਿਹੜੇ 2011 ਦੀ ਵਰਲਡ ਕੱਪ ਟੀਮ ਦੇ ਜੇਤੂ ਟੀਮ ਦੇ ਮੈਂਬਰ ਵੀ ਨੇ, ਹਾਂਜੀ, ਹੈਨਾ, ਤੇ ਉਹਦੇ ਨਾਲ ਪੀਸੀਏ ਦੇ ਮੁੱਖ ਸਲਾਹਕਾਰ ਵੀ ਨੇ। ਠੀਕ ਹੈ ਜੀ। ਜਿਹੜਾ ਮੋਹਾਲੀ ਸਟੇਡੀਅਮ ਹੈ ਉਹਦੀ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਵੀ ਨੇ। ਉਹ ਕਹਿੰਦੇ ਖਿਡਾਰੀ ਦੇ ਨਾਤੇ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਕਿ ਐਂ ਤੁਸੀਂ ਇਸ ਵਰਲਡ ਕਲਾਸ ਸਟੇਡੀਅਮ ਨੂੰ, ਜਿਹੜਾ ਭਾਰਤ ਦੇ ਟੌਪ ਦੇ 5 ਉਹਨਾਂ ਚੋਂ ਆਉਂਦਾ ਹੋਵੇ, ਦੁਨੀਆ ਦੇ ਟੌਪ 10 ਉਹਨਾਂ ਚੋਂ ਆਉਂਦਾ ਹੋਵੇ, ਤੁਸੀਂ ਉਹਨੂੰ ਬਾਹਰ ਕਰੀ ਜਾਂਦੇ ਹੋ। ਤੇ ਜਿਹੜਾ ਵਰਲਡ ਲੈਵਲ ਦਾ ਸਟੇਡੀਅਮ ਹੋਵੇ ਤੁਸੀਂ ਉਹਨੂੰ ਬਾਹਰ ਕਰੀ ਜਾਂਦੇ ਹੋ। ਤੇ ਧਰਮਸ਼ਾਲਾ ਵਾਲੇ ਨੂੰ ਤੁਸੀਂ ਜਿਵੇਂ ਮਾਨਤਾ ਦੇ ਰਹੇ ਹੋ, ਇਹਦੇ ਪਿੱਛੇ ਫਿਰ ਉਹ ਰਾਜਨੀਤੀ ਨਜ਼ਰ ਆਉਂਦੀ ਹੈ ਤੁਹਾਡੀ। ਤੇ ਇਸ ਲਈ ਉਹ ਕਹਿੰਦੇ ਕਿ ਮੈਨੂੰ ਦੁੱਖ ਹੋਇਆ, ਮੈਂ ਵੀ ਸੰਪਰਕ ਸਾਧਾਂਗਾ। ਤੇ ਇਹਦੇ ਵਿੱਚੋਂ ਰਾਜਨੀਤਿਕ ਤੌਰ ਤੇ ਨਜ਼ਰ ਆਉਂਦਾ ਕਿ ਜੀ ਕਿ ਕ੍ਰਿਕਟ ਵਰਲਡ ਕੱਪ ਤਾਂ ਹੋਊਗਾ, ਪਰ ਉਹਦੇ ਵਿੱਚੋਂ ਮੋਹਾਲੀ ਪਹਿਲਾਂ ਹੀ ਆਊਟ ਕੀਤਾ ਗਿਆ। ਉਹ ਕਿਵੇਂ ਆਊਟ ਕੀਤਾ ਗਿਆ ਇਹ ਸਾਰਿਆਂ ਨੂੰ ਸਮਝ ਆਉਂਦੀ ਹੈ। ਜੀ। ਹੁਣ ਕਈ ਲੋਕ ਆ ਕੇ ਇੱਥੇ ਸਰਕਾਰਾਂ ਦੇ ਪੱਖ ਪੂਰਨਗੇ ਕਿ ਸਰਕਾਰ ਇਹ ਸਰਕਾਰ ਉਹ, ਪਰ ਜਿਵੇਂ ਤੁਸੀਂ ਤਫਸੀਲ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਸਟੇਡੀਅਮਾਂ ਦੇ ਵਿੱਚ ਮੈਚ ਹੋਣੇ ਆ ਮੋਹਾਲੀ ਦੇ ਮੁਕਾਬਲੇ ਕੁਝ ਵੀ ਨਹੀਂ, ਤੇ ਜਿਵੇਂ ਇੱਕ ਅੱਧੇ ਅਧੂਰੇ ਦਾ ਜਿਹੜਾ ਹਵਾਲਾ ਦਿੱਤਾ ਕਿ ਉਹ ਅੱਧਾ ਅਧੂਰਾ, ਤੇ ਉਹਦੇ ਵਿੱਚ ਇਹ ਥੋੜਾ ਕਿ ਉਹਦੇ ਚ ਮੈਚ ਕਰਾਉਣਾ ਤੁਸੀਂ ਪਹਿਲੇ 50 ਓਵਰ ਇੱਕ ਚ ਤੇ ਦੂਜੇ 50 ਓਵਰ ਇੱਕ ਚ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਗੁਰਬਾਣੀ ਪ੍ਰਸਾਰਨ ਦੀ। ਇਸ ਮਸਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਜਿੱਥੇ ਸਰਕਾਰ ਨੂੰ ਘੇਰ ਰਹੀ ਹੈ, ਘੇਰਾ ਸ਼੍ਰੋਮਣੀ ਕਮੇਟੀ ਨੂੰ ਵੀ ਪੈ ਰਿਹਾ ਕਿ ਪੁਰਾਣੇ ਜਦੋਂ ਮਸਲੇ ਹੋਏ ਸੀ ਪੰਥਕ, ਉਦੋਂ ਤੁਸੀਂ ਚੁੱਪ ਕਿਉਂ ਸੀ, ਉਦੋਂ ਤੁਹਾਡਾ ਸਟੈਂਡ ਸਰਕਾਰ ਪੱਖੀ ਕਿਉਂ ਰਿਹਾ। ਹੁਣ ਸੁਣਨ ਦੇ ਵਿੱਚ ਗੱਲ ਆ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਉਹ ਆਪਣਾ YouTube ਚੈਨਲ ਚਲਾਏਗੀ ਤੇ ਉਸ YouTube ਚੈਨਲ ਦੇ ਰਾਹੀਂ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਹੈ ਉਹ ਕਰੂਗੀ ਜੀ। ਬਿਲਕੁਲ ਪ੍ਰਵੀਨ ਜੀ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਤਲਬ ਕਿ ਇਸ ਮਸਲੇ ਤੇ ਜਿੰਨੀ ਸ਼ਿੱਦਤ ਨਾਲ ਬੋਲ ਰਹੇ ਨੇ ਜਾਂ ਮੋਰਚੇ ਦੀ ਤਿਆਰੀ ਕਰ ਰਹੇ ਨੇ, ਹੈਨਾ, ਜੇਕਰ ਇੰਨੀ ਸ਼ਿੱਦਤ ਡੇਰੇ ਵਾਲੇ ਮਸਲੇ ਤੇ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਜਦੋਂ ਜਥੇਦਾਰਾਂ ਨੂੰ ਘਰੇ ਬੁਲਾ ਕੇ ਹੈਨਾ ਬਾਦਲਾਂ ਨੇ ਹੁਕਮ ਸੁਣਾਏ ਸੀ ਉਸ ਸਮੇਂ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਲਾਪਤਾ ਪਾਵਨ ਸਰੂਪਾਂ ਦੇ ਸਮੇਂ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਬੇਅਦਬੀਆਂ ਦੇ ਸਮੇਂ ਦਿਖਾਈ ਹੁੰਦੀ, ਜੇਕਰ ਇੰਨੀ ਸ਼ਿੱਦਤ ਬਰਗਾੜੀ ਵਾਲੇ ਕਾਂਡ ਤੋਂ ਬਾਅਦ ਦਿਖਾਈ ਹੁੰਦੀ, ਸ਼ਾਇਦ ਅੱਜ ਇਹਨਾਂ ਦਾ ਮਾਨ ਸਨਮਾਨ ਹੋਰ ਹੁੰਦਾ ਜੀ, ਅੱਜ ਇਹਨਾਂ ਦਾ ਰੁਤਬਾ ਹੋਰ ਹੁੰਦਾ। ਸੋ ਅੱਜ ਸ਼ਾਇਦ ਆਹ ਬਦਲਾਅ ਵਾਲੀ ਸਰਕਾਰ ਨਾਲ ਮੱਥਾ ਲਾਉਣ ਦੀ ਫਿਰ ਲੋੜ ਨਾ ਪੈਂਦੀ ਇਹਨਾਂ ਨੂੰ ਜੀ। ਸੋ ਇਸ ਲਈ ਇਹ ਆਪਣੀਆਂ ਕਰਨੀਆਂ ਦਾ ਫਲ ਵੀ ਨਾਲੇ ਭੋਗ ਰਹੇ ਨੇ। ਸੋ ਹੁਣ ਜਿਹੜਾ ਇਹ ਹੈ ਉਹ ਸਰਕਾਰ ਨੂੰ ਵੀ ਸੋਚਣਾ ਪੈਣਾ ਕਿ ਸਰਕਾਰ ਇਹ ਹਿੱਤੀ ਫੈਸਲੇ ਕਰਨ ਵੱਲ ਵੱਧ ਰਹੀ ਹੈ ਜਾਂ ਮੱਥਾ ਲਾਉਣ ਵਾਲੇ ਤਰੀਕੇ ਨਾਲ ਵੱਧ ਰਹੀ ਹੈ। ਸੋ ਉਸ ਨੂੰ ਆਪਣੇ ਅੜੀਅਲ ਰਵੱਈਏ ਔਰ ਨਿਮਰਤਾ ਵਾਲੇ ਦੋਵਾਂ ਚੋਂ ਇੱਕ ਪੱਖ ਪਛਾਣਨ ਦੀ ਵੀ ਲੋੜ ਆ ਜੀ, ਕਿ ਕਰਨਾ ਜੇਕਰ ਤੁਸੀਂ ਸਹੀ ਵੀ ਹੈ ਤਾਂ ਇਹ ਦਿਖਾ ਕੇ ਕਿ ਮੈਂ ਕਰ ਰਿਹਾ ਜਾਂ ਗੁਰੂ ਦੀ ਕਿਰਪਾ ਨਾਲ ਕਰਨ ਦਾ ਇੱਕ ਹਵਾਲਾ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਜੀ। ਸੋ ਦੋਏ ਪਾਸੇ ਇਹ ਪਹਿਲੂ ਤਾਂ ਖੜੇ ਨੇ। ਪਰ ਹੁਣ ਜਿਸ ਸਥਿਤੀ ਦੇ ਵਿੱਚ ਸ਼੍ਰੋਮਣੀ ਕਮੇਟੀ ਆ, ਸ਼੍ਰੋਮਣੀ ਕਮੇਟੀ ਨੇ ਇਜਲਾਸ ਬੁਲਾ ਕੇ ਮਤਾ ਪਾਸ ਕਰ ਲਿਆ। ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਮਤੇ ਨੂੰ ਕੇਂਦਰ ਸਰਕਾਰ ਤੱਕ ਵੀ ਲੈ ਕੇ ਜਾਣਗੇ, ਇਹ ਮਤੇ ਨੂੰ ਰਾਸ਼ਟਰਪਤੀ ਦੇ ਦਰ ਤੱਕ ਵੀ ਲੈ ਕੇ ਜਾਣਗੇ ਜੀ। ਔਰ ਉਹ ਤੋਂ ਬਾਅਦ ਹਰਵਿੰਦਰ ਧਾਮੀ ਹੋਰਾਂ ਨੇ ਗੱਲ ਕਹੀ ਵੀ ਕਿ ਹਾਂਜੀ ਅਸੀਂ ਗ੍ਰਹਿ ਮੰਤਰੀ ਤੱਕ ਪਹੁੰਚ ਕਰ ਰਹੇ ਹਾਂ, ਅਸੀਂ ਵਕਤ ਦੇ ਰੂਪ ਚ ਮਿਲਾਂਗੇ, ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗ ਰਹੇ ਹਾਂ। ਸੋ ਬਿਲਕੁਲ ਜੀ ਉਹ ਵਰਤਾਰੇ ਲਈ ਸ਼੍ਰੋਮਣੀ ਕਮੇਟੀ ਅੱਗੇ ਵੱਧ ਗਈ ਆ। ਇੱਕ ਪਾਸੇ ਜੁਲਾਈ ਦੇ ਵਿੱਚ ਜਿਹੜਾ ਮੌਜੂਦਾ ਚੈਨਲ ਹੈ ਉਹਦੇ ਨਾਲ ਜਿੱਥੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ, ਉਹਦਾ ਉਹ ਕੀਤਾ ਹੋਇਆ ਸਮਝੌਤਾ ਖਤਮ ਹੋ ਜਾਣਾ, ਜਿਹੜਾ 10-11 ਸਾਲ ਲਈ ਕੀਤਾ ਵਾ ਸੀ। ਠੀਕ ਹੈ। ਸੋ ਜੇਕਰ ਉਹ ਨਵੇਂ ਟੈਂਡਰ ਨਹੀਂ ਆਉਂਦੇ, ਨਵਾਂ ਸਮਝੌਤਾ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਅੱਗੇ ਵਧਿਆ ਜਾਂਦਾ ਤਾਂ ਉਹ ਤੁਰੰਤ ਉਸ ਰੂਪ ਚ ਜਾਣ ਦੇ ਵਿੱਚ ਸਮਾਂ ਵੀ ਲੱਗ ਸਕਦਾ ਹੈ। ਕਿਉਂਕਿ ਜੇ ਤੁਸੀਂ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਜੀ ਅਸੀਂ ਆਪਣਾ ਸੈਂਟਰ ਸਥਾਪਿਤ ਕਰਾਂਗੇ, ਉੱਥੋਂ ਸਾਨੂੰ ਲਾਈਵ ਪ੍ਰਸਾਰਨ ਦੇ ਦੇਣ ਇਹ ਹੈ ਨਾ, ਫਿਰ ਉੱਥੋਂ ਅਸੀਂ ਅੱਗੇ ਸਾਰਿਆਂ ਨੂੰ ਦੇ ਦਿਆਂਗੇ ਹੈ। ਤੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਨਹੀਂ ਅਸੀਂ ਟੈਂਡਰ ਕਾਲ ਕਰਾਂਗੇ, ਅਜੇ ਉਹ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਤੇ ਜੁਲਾਈ ਮਹੀਨਾ ਸਿਰ ਤੇ ਖੜਾ ਹੈ ਜੀ। ਸੋ ਇਸ ਲਈ ਉਹ ਤੋਂ ਬਾਅਦ ਕਿਤੇ ਸੰਗਤਾਂ ਇਸ ਤੋਂ ਵਾਂਝੀਆਂ ਨਾ ਰਹਿ ਜਾਣ,
ਇਸ ਹਵਾਲੇ ਨਾਲ ਵੀ ਸ਼੍ਰੋਮਣੀ ਕਮੇਟੀ ਇਸ ਪਹਿਲੂ ਤੇ ਅੱਗੇ ਵਧ ਰਹੀ ਹੈ ਕਿ ਕਿਉਂ ਨਾ ਆਪਾਂ ਆਪਣਾ YouTube ਚੈਨਲ ਚਾਲੂ ਕਰ ਲਈਏ। ਠੀਕ ਹੈ। ਤੇ ਉਹਦੇ ਲਈ ਬਕਾਇਦਾ ਇੱਕ ਸਬ ਕਮੇਟੀ ਗਠਨ ਕਰਨ ਦਾ ਮੈਨੂੰ ਪਤਾ ਲੱਗ ਰਿਹਾ ਕਿ ਸਬ ਕਮੇਟੀ ਗਠਿਤ ਹੋ ਰਹੀ ਹੈ, ਉਹਦੀ ਬਣਤਰ ਲਗਭਗ ਤਿਆਰ ਹੋ ਗਈ ਹੈ। ਉਸ ਕਮੇਟੀ ਦੇ ਨਾਲ ਤਕਨੀਕੀ ਮਾਹਿਰਾਂ ਨੂੰ ਨਾਲ ਜੋੜਿਆ ਜਾਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ YouTube ਚੈਨਲ ਚਲਾਉਂਦੀ ਹੈ ਜਿਹਦੇ ਪਰ ਇਜਲਾਸ ਵੀ ਜਿਵੇਂ ਲਾਈਵ ਹੋਇਆ, ਹਾਂਜੀ ਹਾਂਜੀ, ਜਿਹਦੇ ਪਰ ਇਜਲਾਸ ਵੀ ਜਿਵੇਂ ਲਾਈਵ ਦਿਖਾਇਆ ਜਾਂਦਾ ਕਿ ਉਹ ਜਿਹੜੇ ਪੇਜ ਜਾਂ ਚੈਨਲ ਚੱਲਦੇ ਨੇ ਇਹਨਾਂ ਦੇ, ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਬੈਠਕਾਂ ਦਾ, ਆਪਣੇ ਸੁਨੇਹਾਂ ਦਾ, ਆਪਣੇ ਪ੍ਰਚਾਰਾਂ ਦਾ, ਆਪਣੇ ਕਾਰਜਾਂ ਦਾ, ਸਮੇਂ-ਸਮੇਂ ਸਮਾਗਮਾਂ ਦਾ, ਉਹਦਾ ਸਾਰਾ ਕੁਝ ਪ੍ਰਸਾਰ ਕਰਦੀ ਆ। ਉਸ ਨੂੰ ਆਧਾਰ ਸਮਝਦਿਆਂ ਹੋਇਆਂ ਕਿ ਕਿਉਂ ਨਾ ਇਸੇ ਆਧਾਰ ਤੇ ਜਾਂ ਇਸੇ ਨੂੰ ਉਸ ਰੂਪ ਚ ਬਿਠਾ ਕੇ ਕਿ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਇਸ ਰਾਹੀਂ ਕੀਤਾ ਜਾਵੇ, ਉਹਦੇ ਉੱਤੇ ਹੁਣ ਮੇਰੀ ਫਿਕਰਮੰਦੀ ਉਹ ਇਸ ਗੱਲ ਤੇ ਖੜੀ ਆ ਪ੍ਰਵੀਨ ਜੀ ਕਿ ਜੇਕਰ ਇਸ ਰੂਪ ਰੰਗ ਨਾਲ ਅੱਗੇ ਵਧਿਆ ਜਾਂਦਾ ਤਾਂ ਉਹ ਗੂਗਲ ਆਪਣੇ ਆਪ ਐਡਾਂ ਚਲਾਉਂਦਾ YouTube Facebook ਤੇ, ਜਦੋਂ ਬੰਦੇ ਦੀ ਰੀਚ ਵੱਧ ਜਾਂਦੀ ਹੈ ਉਹਨਾਂ ਪੇਜਾਂ ਦੀ ਜਾਂ ਵੱਧ ਲੋਕ ਦੇਖਣ ਲੱਗਦੇ ਨੇ। ਤਾਂ ਮੈਨੂੰ ਫਿਕਰਮੰਦੀ ਹੈ ਕਿ ਲੋਕ ਇਕਾਗਰਤਾ ਨਾਲ, ਬੜੀ ਨਿਮਰਤਾ ਨਾਲ, ਬੜੀ ਸ਼ਰਧਾ ਨਾਲ, ਹੈ ਨਾ, ਬੜੇ ਉਸ ਚ ਡੁੱਬ ਕੇ ਉਸ ਅੰਮ੍ਰਿਤ ਬਾਣੀ ਦੇ ਪ੍ਰਸਾਰ ਦੇ ਵਿੱਚ ਉਸ ਸਮੇਂ ਗੁਰਬਾਣੀ ਸਰਵਣ ਕਰ ਰਹੇ ਹੋਣਗੇ ਤੇ ਅਚਾਨਕ ਵਿੱਚ ਰੁਕ ਕੇ 10 ਸਕਿੰਟ ਦੀ, 20 ਸਕਿੰਟ ਦੀ, 30 ਸਕਿੰਟ ਦੀ ਇੱਕ ਇਸ਼ਤਿਹਾਰ ਆ ਜਾਂਦਾ, ਐਡ ਆ ਜਾਂਦਾ, ਉਹ ਐਡ ਵੀ ਪਤਾ ਨਹੀਂ ਕੋਈ ਫਿਲਮ ਦਾ ਆ ਜਾਵੇ, ਕੋਈ ਪੁੱਠੇ ਸਿੱਧੇ ਕੱਪੜਿਆਂ ਲੀੜਿਆਂ ਦਾ ਆ ਜਾਵੇ, ਕੋਈ ਢਾਬੇ ਛਾਬੇ ਦਾ ਕੋਈ ਹੈ ਨਾ ਇਹੋ ਜਿਹਾ ਪੁੱਠਾ ਸਿੱਧਾ ਚੀਜ਼ ਵੇਚਣ ਵਾਲਾ ਆ ਜਾਵੇ, ਤਾਂ ਉਹ ਇੱਕਦਮ ਇਕਾਗਰਤਾ ਵੀ ਭੰਗ ਹੁੰਦੀ ਆ। ਔਰ ਮਤਲਬ ਕਿ ਉਹਦੇ ਨਾਲ ਇੱਕ ਇਹ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਸਵਾਲ ਵੀ ਖੜਾ ਹੁੰਦਾ ਕਿ ਇਹ ਵੀ ਬੇਅਦਬੀ ਵਰਗਾ ਹੀ ਹੈ, ਇਹ ਵੀ ਅਪਮਾਨ ਵਰਗਾ ਹੀ ਹੈ। ਸੋ ਇਸ ਲਈ ਉਹ ਕਿਵੇਂ ਰੁਕੂਗਾ, ਇੱਕ ਇਹ ਫਿਕਰਮੰਦੀ ਵੀ ਖੜੀ ਹੈ। ਤੇ ਦੂਸਰੇ ਪਾਸੇ ਇਹ ਸਭ ਦੇ ਦਰਮਿਆਨ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ ਨੇ ਗੁਰਬਾਣੀ ਪ੍ਰਸਾਰਨ ਵਾਲਾ ਜਿਹੜਾ ਐਕਟ ਪਾਸ ਕੀਤਾ ਸੀ, ਜਿਹੜਾ ਉਹਨੂੰ 1925 ਐਕਟ ਸੋਧ ਵਾਲਾ ਮਤਾ ਪਾਸ ਕੀਤਾ ਸੀ, ਉਹ ਤੇ ਜਿਹੜਾ ਉਹਨਾਂ ਨੇ ਪੁਲਿਸ ਵਾਲਾ ਕਿ DGP ਅਸੀਂ ਆਪਣੀ ਮਰਜ਼ੀ ਦੇ ਅਨੁਸਾਰ 3 ਪੈਨਲ ਬਣਾ ਕੇ ਉਹ ਰਿਟਾਇਰਡ ਜੱਜ ਤੇ ਉਹਨਾਂ ਦੀ ਅਗਵਾਈ ਵਾਲਾ ਉਹ ਸਰਕਾਰ ਨੂੰ ਭੇਜਣਗੇ 3 ਨਾਮ, ਉਹਨਾਂ ਚੋਂ ਅਸੀਂ ਆਪਣੀ ਮਰਜ਼ੀ ਦਾ ਲਾ ਸਕਾਂਗੇ, ਉਹ ਬਿੱਲ 2023 ਵਾਲਾ, ਉਹ ਦੋਏ ਬਿੱਲ ਰਾਜਪਾਲ ਨੂੰ ਭੇਜ ਦਿੱਤੇ ਨੇ। ਜਿਹੜਾ ਕਾਲਜਾਂ ਵਾਲਾ ਹੈ ਕਿ ਚਾਂਸਲਰ ਹੁਣ ਮੁੱਖ ਮੰਤਰੀ ਹੋਣਗੇ ਤੇ BC ਅਸੀਂ ਆਪ ਲਾਵਾਂਗੇ, ਉਹ ਅਜੇ ਰੋਕ ਲਿਆ। ਸੋ ਇੱਧਰ ਉਹਨਾਂ ਨੇ 2 ਉਹਨਾਂ ਨੂੰ ਭੇਜਤੇ, ਇੱਧਰ SGPC ਨੇ ਜਿਹੜਾ ਆਪਣਾ ਮਤਾ ਪਾਸ ਕੀਤਾ, ਉਹ ਮਤਾ ਸਾਰਾ ਕੁਝ ਕਰਕੇ ਰਾਜਪਾਲ ਨੂੰ ਵੀ ਪਹੁੰਚਦਾ ਕਰਤਾ ਤੇ ਉਧਰ ਕਹਿੰਦੇ ਜੀ ਅਮਿਤ ਸ਼ਾਹ ਨੂੰ ਵੀ ਭੇਜਤਾ ਤੇ ਅਮਿਤ ਸ਼ਾਹ ਤੋਂ ਵੀ ਸਮਾਂ ਮੰਗਿਆ ਤੇ ਰਾਸ਼ਟਰਪਤੀ ਮੁਰਮੂ ਹੋਰਾਂ ਨਾਲ ਵੀ ਵਫਦ ਤਾਲਮੇਲ ਕਰ ਰਿਹਾ ਕਿ ਸਾਨੂੰ ਵਫਦ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ। ਇਹਨਾਂ ਨੇ ਇਹ ਰੂਪ ਅਖਤਿਆਰ ਕਰ ਲਿਆ। ਸੋ ਇਹ ਸਭ ਦੇ ਵਿਚਾਲੇ ਕੋਰਟ ਕਚਹਿਰੀ ਵਾਲਾ ਪਹਿਲੂ ਖੜਾ ਹੈ ਕਿ ਰਾਜਪਾਲ ਵੱਲੋਂ ਉਹਨਾਂ ਦਾ ਮਤਾ ਵਾਪਸ ਆਉਂਦਾ ਤਾਂ ਸਰਕਾਰ ਕੋਰਟ 'ਚ ਜਾਊਗੀ, ਇਧਰੋਂ ਸਰਕਾਰ ਵਾਲਾ ਲਾਗੂ ਹੁੰਦਾ ਤਾਂ SGPC ਕੋਰਟ 'ਚ ਜਾਊਗੀ। ਸੋ ਇਸ ਲਈ 2 ਪਹਿਲੂਆਂ ਤੇ ਕੋਰਟ ਕਚਹਿਰੀ ਵਾਲਾ ਮਸਲਾ ਵੀ ਖੜਾ ਹੈ ਤੇ ਕੇਂਦਰ ਦੀ ਹੱਥਾਂ 'ਚ ਵੀ ਅਸੀਂ ਆਪਣੀਆਂ ਬਾਗਡੋਰਾਂ ਫੜਾ ਰਹੇ ਹਾਂ ਮੁੜ ਕੇ। ਉਹ ਕੇਂਦਰ ਜੀ ਤੋਂ ਅਸੀਂ ਇਸ ਗੱਲੋਂ ਵੀ ਫਿਕਰਮੰਦ ਹੈ ਕਿ ਕੀ ਉਹ ਸਿੱਖੀ ਦਾ ਭਲਾ ਕਰਨਾ ਲੋਚਦੇ ਵੀ ਹੈ ਜਾਂ ਨਹੀਂ। ਸੋ ਇਸ ਲਈ ਅਸੀਂ ਉਹਨਾਂ ਹੱਥ ਵੀ ਡੋਰ ਫੜਾ ਰਹੇ ਹਾਂ। ਸੋ ਇਹ ਸਾਰਿਆਂ ਦੇ ਦਰਮਿਆਨ ਇੱਕ YouTube ਵਾਲਾ ਚੈਨਲ ਦਾ ਨਵਾਂ ਪਹਿਲੂ ਸਾਹਮਣੇ ਆ ਗਿਆ ਕਿ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਆਪਣਾ ਚੈਨਲ, ਉਹ ਆਪਣਾ ਚੈਨਲ ਮਤਲਬ ਇਹ ਨਹੀਂ ਕਿ YouTube ਚੈਨਲ ਮੰਗ ਰਹੀ ਹੈ ਸੰਗਤ ਕਹਿੰਦੀ ਹੈ ਸ਼੍ਰੋਮਣੀ ਕਮੇਟੀ ਆਪਣਾ ਪੂਰਾ ਇੱਕ ਸੰਪੂਰਨ ਚੈਨਲ ਚਲਾਉਣ ਦੀ ਸਮਰੱਥਾ ਰੱਖਦੀ ਹੈ। ਜਿਵੇਂ PTC ਚੱਲਦਾ ਹੈ, ਜਿਵੇਂ ਆਜ ਤੱਕ ਚੱਲਦਾ ਹੈ, ਜਿਵੇਂ ਨਿਊਜ਼ 18 ਚੱਲਦਾ, ਜਿਵੇਂ ਭਗਵੰਤ ਮਾਨ ਕਹਿੰਦੇ ਨੇ ਨਿਊਜ਼ 18 ਨੂੰ ਆਜ ਤੱਕ ਤੇ ਆਊਗਾ, ਇਹ ਕਹਿੰਦੇ ਨਹੀਂ PTC ਨੂੰ ਦੇ ਕੇ ਰੱਖਾਂਗੇ। ਸੋ ਉਸੇ ਤਰ੍ਹਾਂ ਦੇ ਆਧਾਰ ਤੇ ਆਪਣਾ ਚੈਨਲ ਖੜਾ ਕਰਨ ਦੀ ਸਮਰੱਥਾ ਰੱਖਦੀ ਹੈ ਸ਼੍ਰੋਮਣੀ ਕਮੇਟੀ। ਉਹਦੇ ਨਾਲ ਅੰਮ੍ਰਿਤਧਾਰੀ ਸਿੰਘਾਂ ਨੂੰ, ਸਿੱਖ ਪਰਿਵਾਰ ਦੇ ਬੱਚਿਆਂ ਨੂੰ ਰੁਜ਼ਗਾਰ ਦਾ, ਜਿਹੜੇ ਤਕਨੀਕੀ ਸਿੱਖਿਆ ਦੇ ਮਾਹਰ ਨੇ, ਵੱਖ-ਵੱਖ ਥਾਵਾਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਰੁਜ਼ਗਾਰ ਦਾ ਇੱਕ ਸਾਧਨ ਮਿਲਦਾ। ਸੋ ਘੱਟੋ ਘੱਟ ਇਸ ਖੇਤਰ ਦੇ ਜੇਕਰ ਸਿੱਖ ਪਰਿਵਾਰ ਦੇ ਬੱਚੇ ਨੇ, ਹੋ ਸਕਦਾ ਉਹ ਇਸੇ ਹੀਲੇ ਨਾਲ ਅੰਮ੍ਰਿਤ ਵੱਲ ਮੁੜਿਆ ਹੋਣ ਕਿ ਹਾਂ ਅੰਮ੍ਰਿਤਪਾਨ ਕਰਕੇ ਅਸੀਂ ਇਹ ਸੇਵਾਵਾਂ ਨਿਭਾ ਸਕਦੇ ਹਾਂ। ਸੋ ਇੱਕ ਸਿੱਖੀ ਦੇ ਪ੍ਰਚਾਰ ਦਾ ਪਹਿਲੂ ਵੀ ਹੈਗਾ, ਇਹਦੇ ਨਾਲ ਪ੍ਰਸਾਰ ਦਾ ਪਹਿਲੂ ਹੈਗਾ। ਉਸ ਗੱਲ ਵੱਲ ਅੱਗੇ ਵਧਣ ਦੀ ਬਜਾਏ ਸ਼੍ਰੋਮਣੀ ਕਮੇਟੀ ਜਿਹੜਾ ਸਿੱਧਾ YouTube ਚੈਨਲ ਰਾਹੀਂ ਆਉਣ ਦੀ ਤਿਆਰੀ ਕਰ ਰਹੀ ਹੈ, ਇਹ ਕਿੰਨਾ ਕੁ ਸਾਰਥਕ ਹੈ ਜਾਂ ਕਿੰਨਾ ਕੁ ਉਹਦੇ ਵਿੱਚ ਐਡ ਨੂੰ ਰੋਕ ਪਾਉਣਗੇ, ਮੈਨੂੰ ਇਹ ਫਿਕਰਮੰਦੀ ਹੈਗੀ ਹੈ ਜੀ। ਜੀ। ਸੋ ਬਿਲਕੁਲ ਕੁਝ ਤਕਨੀਕੀ ਪਹਿਲੂਆਂ ਤੇ ਤਾਂ ਜ਼ਰੂਰ ਨਜ਼ਰਸਾਨੀ ਹੋਣੀ ਚਾਹੀਦੀ ਹੈ। ਚਲੋ ਕਰਨਗੇ ਵੀ ਪੰਥਕ ਜਿਹੜੇ ਆਗੂ ਨੇ, ਉਹ ਇਹਨਾਂ ਚੀਜ਼ਾਂ ਨੂੰ ਬਾਰੇ ਤਾਂ ਧਿਆਨ ਉਹਨਾਂ ਨਾਲ ਰੱਖਣਾ ਚਾਹੀਦਾ, ਕਿਉਂਕਿ ਜਿਹੜੇ ਵਾਇਰਲ ਕੰਟੈਂਟ ਆ ਉਹਦੇ ਤੇ ਜਿਹੜੀ ਐਡ ਆ ਉਹ ਪਤਾ ਨਹੀਂ ਕਿਸੇ ਤੰਬਾਕੂ ਪਦਾਰਥ ਦੀ ਆ ਜਾਵੇ, ਕਿਸੇ ਨੰਗੇਜ਼ ਦੀ ਆ ਜਾਵੇ। ਸੋ ਉੱਥੇ ਤੁਹਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਵਿਚਾਰ ਆ ਉਹ ਪਹਿਲਾਂ ਤੋਂ ਹੀ ਕਰਕੇ ਚੱਲਣਾ ਚਾਹੀਦਾ। ਕਾਫੀ ਤਕਨੀਕੀ ਪੱਖ ਤੋਂ ਕਈ ਚੀਜ਼ਾਂ ਨੇ, ਪਹਿਲੂ ਨੇ ਜਿਨ੍ਹਾਂ ਦੇ ਉੱਤੇ ਗੌਰ ਹੋਣ, ਜੇ ਟੈਲੀਕਾਸਟ ਹੋਣ ਤੋਂ ਪਹਿਲਾਂ ਹੀ ਗੌਰ ਹੋ ਜੇ ਤਾਂ ਉਹ ਚੰਗਾ ਰਹੂਗਾ, ਉਹਦੇ ਸਿੱਟੇ ਕੋਈ ਵਧੀਆ ਹੀ ਨਿਕਲਣਗੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਪ੍ਰੋਫੈਸਰ ਬੀਬੀ ਦੀ। ਕਹਿੰਦੇ ਕਿ 7000 ਰੁਪਏ ਦੇ ਵਿੱਚ ਨੰਬਰ ਵਧਾਉਣੇ ਪ੍ਰੋਫੈਸਰ ਬੀਬੀ ਨੂੰ ਮਹਿੰਗੇ ਪੈ ਗਏ ਜੀ। ਬਿਲਕੁਲ ਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧਿਤ ਕਾਲਜ ਹੈ ਜੀ ਧੂਰੀ ਦਾ, ਤੇ ਉੱਥੇ ਐਡਹੌਕ ਤੇ ਬੀਬੀ ਪੜ੍ਹਾਉਂਦੀ ਆ
ਪ੍ਰੋਫੈਸਰ ਲੱਗੀ ਹੋਈ ਆ, ਤੇ ਉਹਦੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਦੇ ਪੇਪਰ ਗਏ ਹੋਣੇ ਚੈੱਕ ਹੋਣ ਲਈ। ਠੀਕ ਹੈ ਜੀ। ਤੇ ਅੰਗਰੇਜ਼ੀ ਦਾ ਪੇਪਰ ਜਦੋਂ ਚੈੱਕ ਕਰ ਰਹੀ ਸੀ, ਉਹਦੇ ਵਿੱਚ ਇੱਕ ਕਹਿੰਦੇ ਸਵਾਲ ਸੀਗਾ ਵਿਦਿਆਰਥੀਆਂ ਨੂੰ ਕਿ ਆਪਣਾ CV ਬਣਾਓ, ਕਿਵੇਂ ਬਣਾਓਗੇ, ਆਪਣਾ ਬਾਇਓਡਾਟਾ ਬਣਾ ਕੇ ਦਿਖਾਓ ਤੁਸੀਂ ਜੇ ਬਣਾਉਣਾ ਹੋਵੇ। ਸੋ ਉਸ ਬਾਇਓਡਾਟਾ ਬਣਾਉਂਦਿਆਂ ਦੇ ਵਿੱਚ ਜਿਵੇਂ ਜਵਾਕਾਂ ਨੂੰ ਹੁੰਦਾ ਕਿ ਹਾਂ ਆਪਣੀ ਈਮੇਲ ਵੀ ਦੇਣੀ ਹੈ, ਆਪਣਾ ਸੰਪਰਕ, ਇੱਕ ਜਵਾਕ ਨੇ ਆਪਣਾ ਸੰਪਰਕ ਨੰਬਰ ਲਿਖਤਾ, ਜਦੋਂ ਕਿ ਪੇਪਰ 'ਚ ਸ਼ੁਰੂ 'ਚ ਹਦਾਇਤ ਹੁੰਦੀ ਹੈ ਕਿ ਜਿਹੜਾ ਮਰਜ਼ੀ ਜਵਾਬ ਦੇਣਾ ਹੋਵੇ ਜਾਂ ਜਿਹੜੀ ਮਰਜ਼ੀ ਆਪਣੀ ਜਾਣਕਾਰੀ ਦੇਣੀ ਹੋਵੇ, ਕਿਤੇ ਵੀ ਆਪਣਾ ਫੋਨ ਜਾਂ ਈਮੇਲ ਨਹੀਂ ਲਿਖਣਾ ਹੁੰਦਾ ਜਾਂ ਆਪਣਾ ਨਾਮ ਨਹੀਂ ਸਿੱਧਾ ਲਿਖਣਾ ਹੁੰਦਾ ਹੈ ਨਾ। ਸੋ ਇਸ ਚੀਜ਼ਾਂ ਦੀ ਰੋਕ ਹੁੰਦੀ ਹੈ, ਕਿਉਂਕਿ ਉੱਪਰ ਵਾਲੀ ਸ਼ੀਟ ਫਾੜ ਲਈ ਜਾਂਦੀ ਹੈ, ਤੁਹਾਡਾ ਨਾਮ ਰੋਲ ਨੰਬਰ ਤਾਂ ਨਹੀਂ ਜਾਂਦਾ ਪ੍ਰੋਫੈਸਰਾਂ ਕੋਲ ਤਾਂ ਨਵਾਂ ਟੈਗ ਲੱਗ ਕੇ ਜਾਂਦਾ। ਸੋ ਪਰ ਉਸ ਬੱਚੇ ਨੇ ਆਪਣਾ ਫੋਨ ਨੰਬਰ ਆਪਣੀ CV 'ਚ ਲਿਖਤਾ, ਜਿਹੜਾ ਉਹਨੇ ਕੱਚਾ CV ਬਣਾ ਕੇ ਆਪਣਾ ਜਵਾਬ ਦਿੱਤਾ ਸਵਾਲ ਦਾ। ਤੇ ਉਹ ਫੋਨ ਨੰਬਰ ਦੇ ਉੱਤੇ ਉਸ ਬੀਬੀ ਪ੍ਰੋਫੈਸਰ ਨੇ ਫੋਨ ਮਿਲਾ ਲਿਆ, ਤੇ ਫੋਨ ਮਿਲਾ ਕੇ ਉਹਨੂੰ ਕਹਿੰਦੀ ਤੇਰੇ ਨੰਬਰ ਵੱਧ ਜਾਣਗੇ, 7000 ਰੁਪਇਆ ਲੱਗੂਗਾ। ਉਹ ਅਗਲਾ ਕਹਿੰਦਾ ਐਂ ਕੀ ਪਤਾ ਜੀ, ਠੱਗ ਚੋਰ ਕੋਈ ਵੀ ਫੋਨ ਕਰ ਦੇਵੇ, ਸਾਰਿਆਂ ਨੂੰ ਪਤਾ ਪਿੰਡ 'ਚ ਕਿਆ ਮੈਂ BA ਦੇ ਪੇਪਰ ਦਿੱਤੇ ਪਿਆ ਨਾ ਜੀ, ਤੇ ਕੱਲ ਨੂੰ ਕੀ ਪਤਾ ਜੀ, ਕਾਲਜ 'ਚ ਵੀ ਪਤਾ ਹੈ। ਉਹ ਕਹਿੰਦੇ ਕਿ ਨਹੀਂ ਭਾਈ ਤੂੰ ਆ ਜਾ, ਤੇਰੇ ਸਾਹਮਣੇ ਤੈਨੂੰ ਤੇਰਾ ਪੇਪਰ ਦਿਖਾਵਾਂਗੇ, ਤੇਰੇ ਸਾਹਮਣੇ ਤੇਰੇ ਨੰਬਰ ਵਧਾਵਾਂਗੇ, 7000 ਰੁਪਇਆ ਲੱਗੂਗਾ, ਤੇ ਜੇ ਤੂੰ ਹੋਰ ਮਿੱਤਰ ਸੱਜਣ ਲਿਆਉਣੇ ਆਪਣੇ ਉਹ ਲਿਆ, ਇੰਨੇ 'ਚ ਉਹਨਾਂ ਦੀ ਵਧਵਾ ਦਾਂਗੇ ਜੀ। ਉਹ ਜਵਾਕ ਨੇ ਉਹਦੀ ਵੀਡੀਓ ਰਿਕਾਰਡ ਕਰ ਲਈ ਸੀ ਆਵਾਜ਼। ਉਹ ਹੁਣ ਚਾਹੇ ਤਾਂ ਉਹਨੇ ਆਪ ਆਪਣੇ ਮਿੱਤਰਾਂ ਨੂੰ ਇਸ ਲਈ ਪਹੁੰਚਦੀ ਕੀਤੀ ਹੋਵੇ ਕਿ ਭਾਈ ਜੇ ਨੰਬਰ ਵਧਾਉਣੇ ਆ ਜਾਓ, ਕਿ ਆਹ ਦੇਖੋ ਆਪਣੇ ਨਾਲ ਸੰਪਰਕ ਹੋ ਗਿਆ ਹੈ ਨਾ। ਚਾਹੇ ਉਹਨੇ ਸਵਾਦ ਲੈਣ ਨੂੰ ਕਿਸੇ ਨੂੰ ਪਾਤੀ, ਚਾਹੇ ਕਿਸੇ ਨਾਲ ਉਹਨੇ ਗੱਲ ਕੀਤੀ, ਉਹਨੇ ਮੰਗ ਲਈ। ਉਹ ਕੁੱਲ ਮਿਲਾ ਕੇ ਜੀ ਉਹ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰਤ ਪ੍ਰੋਫੈਸਰਾਂ ਕੋਲ ਜਾਂ ਇੱਥੋਂ ਤੱਕ ਕਿ ਵਾਈਸ ਚਾਂਸਲਰ ਸਾਹਿਬ ਤੱਕ ਕੋਲ ਮੈਸੇਜ ਪਹੁੰਚ ਗਿਆ। ਵਾਹ। ਤੇ ਜਦੋਂ ਉਹ ਸੁਨੇਹਾ ਪਹੁੰਚ ਗਿਆ ਤਾਂ ਇਹਨਾਂ ਦੀ ਜਿਹੜੀ ਮਤਲਬ ਕਿ ਇੱਕ ਟੀਮ ਹੁੰਦੀ ਹੈ ਚੈਕਿੰਗ ਵਾਲੀ ਹੈ ਨਾ, ਉਸ ਟੀਮ ਨੂੰ ਸਰਗਰਮ ਕੀਤਾ ਗਿਆ ਤੇ ਉਸ ਬੀਬੀ ਨਾਲ ਸੰਪਰਕ ਸਾਧਿਆ ਗਿਆ ਪੇਪਰ ਵਧਾਉਣ ਦੇ, ਨੰਬਰ ਵਧਾਉਣ ਦੇ ਲਈ। ਤੇ ਬੀਬੀ ਆਪਣੇ ਘਰ ਵਾਲੇ ਨੂੰ ਤੇ ਜਵਾਕ ਨੂੰ ਲੈ ਕੇ ਪੁਰਾਣੇ ਬੱਸ ਅੱਡੇ ਤੇ ਆ ਗਈ। ਅੱਛਾ। ਤੇ ਤੈਅ ਹੋ ਗਿਆ ਕਿ 3500 ਰੁਪਇਆ ਪਹਿਲਾਂ ਦਿਓ, ਨੰਬਰ ਵਧਾਉਣ ਤੋਂ ਬਾਅਦ ਜਿੰਨੇ ਨੰਬਰ ਲਾ ਕੇ ਦੇਵਾਂਗੇ, ਜੇ ਉਹਨੇ ਆ ਕੇ 3500 ਬਾਅਦ ਚੋਂ ਦੇ ਦਿਓ। ਠੀਕ ਹੈ। 3500 ਰੁਪਇਆ ਲੈਣ ਸਣੇ ਆਨਸਰ ਸ਼ੀਟ ਲੈ ਕੇ ਉਹ ਬੀਬੀ ਪੁਰਾਣੇ ਬੱਸ ਸਟੈਂਡ ਆ ਗਈ ਤੇ ਉਸ ਟੀਮ ਨੇ ਉਹਨਾਂ ਨੂੰ ਫੜ ਲਿਆ, ਉਹਦੀ ਵੀਡੀਓ ਬਣਾ ਲਈ, ਸਾਰਾ ਕੁਝ ਕਰ ਲਿਆ ਤੇ ਉਹ ਪੁਲਿਸ ਬੁਲਾਈ, ਪੁਲਿਸ ਦੇ ਹਵਾਲੇ ਕਰਤੀ। ਸੋ ਜੀ ਆਹ ਵਰਤਾਰਾ ਹੈ ਸਾਡੇ, ਮਤਲਬ ਕਿ ਸਾਡੀਆਂ ਭੁੱਖਾਂ ਕਿੰਨੀਆਂ ਛੋਟੀਆਂ ਹੋ ਗਈਆਂ ਜਿਹੜੀਆਂ ਢਿੱਡੇ ਨਹੀਂ ਭਰਦਾ ਸਾਡਾ ਜੀ। ਤੋ ਜਿਨ੍ਹਾਂ ਨੇ ਇੱਕ ਮਿਸਾਲ ਬਣਨਾ ਹੈ ਅਧਿਆਪਕ ਜਮਾਤ ਨੇ, ਉਹਨਾਂ ਚੋਂ ਜੇਕਰ ਕੁਝ ਜਿਹੀਆਂ ਕਾਲੀਆਂ ਭੇਡਾਂ ਹੋਣਗੀਆਂ, ਉਹਦੇ ਨਾਲ ਸਾਰੇ ਹੀ ਮਾਸਟਰ ਵਿਚਾਰੇ ਜਿਨ੍ਹਾਂ ਕੋਲ ਪੇਪਰ ਚੈੱਕ ਆਏ ਹੋਣਗੇ ਅੱਜ ਸਾਰਿਆਂ ਨੂੰ ਹੱਸਦੇ ਹੋਣਗੇ, ਘਰ ਦੇ ਵੀ, ਲੋਕ ਵੀ, ਜਾਣ ਪਛਾਣ ਵਾਲੇ ਵੀ, ਮਤਲਬ ਉਹ ਸਾਰੇ ਸ਼ਰਮਸਾਰ ਹੋ ਜਾਂਦੇ ਨੇ ਇਸ ਗੱਲ ਨਾਲ। ਸੋ ਇਹ ਵਰਤਾਰੇ ਨੇ ਇੱਕ ਮਤਲਬ ਕਿ ਇਹ ਪੱਖ ਵੀ ਲੈਂਦਾ। ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਇੱਕ ਉਦਾਹਰਨ ਵੀ ਪੇਸ਼ ਕਰਕੇ ਦਿਖਾਈ। ਹੁਣ ਉਸ ਵਿਦਿਆਰਥੀ ਦਾ ਨਾਂ ਗੁਪਤ ਰੱਖਿਆ ਜਾ ਰਿਹਾ ਹੈ ਜਿੱਥੋਂ ਜਾਣਕਾਰੀ ਨਿਕਲ ਕੇ ਆਈ ਸਾਰਾ ਕੁਝ, ਪਰ ਉਹ ਟੱਬਰ ਨੂੰ ਤਾਂ ਉਹਨੂੰ ਨੰਬਰ ਪਤਾ ਹੀ ਹੋਊਗਾ ਜੀ, ਅਜੇ ਉਹਨਾਂ ਦਾ ਫੋਨ ਨੰਬਰ ਹੋਊਗਾ। ਕੱਲ ਨੂੰ ਇੱਕ ਵਰਤਾਰਾ ਕਿਸੇ ਤਲਖੀ ਵੱਲ ਨਾ ਹੋਰ ਵੱਧ ਜਾਵੇ, ਇਹ ਵੀ ਫਿਕਰਮੰਦੀ। ਜੀ ਜੀ, ਲਾਲਚ ਬੁਰੀ ਬਲਾ ਹੈ, ਇਹ ਆਪ ਹੀ ਟੀਚਰ ਸਮਝਾਉਂਦੇ ਹੁੰਦੇ ਤੇ ਆਪ ਹੀ ਫਿਰ ਲਾਲਚ ਦੇ ਵਿੱਚ ਫਸ ਜਾਂਦੇ ਆ ਜੀ। ਅਗਲੀ ਖਬਰ ਵੀ ਅਧਿਆਪਕਾਂ ਦੇ ਨਾਲ ਹੀ ਜੁੜਦੀ ਹੈ ਸ਼ਰਮਾ ਜੀ। ਜਿਹੜੇ ਰੈਗੂਲਰ ਕੀਤੇ ਅਧਿਆਪਕ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਪੰਜਾਬ ਸਰਕਾਰ ਨੇ ਚੋਖਾ ਵਾਧਾ ਕੀਤਾ ਜੀ। ਬਿਲਕੁਲ ਪ੍ਰਵੀਨ ਜੀ, ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਅਜੇ ਵੀ ਅਧਿਆਪਕਾਂ ਦੇ ਕੁਝ ਪ੍ਰਦਰਸ਼ਨ ਜਾਰੀ ਨੇ ਜੀ। ਉਹ ਕੁਝ ਕੱਚੇ ਮੁਲਾਜ਼ਮ, ਕੁਝ ਵੱਖ-ਵੱਖ ਵਿੰਗਾਂ ਦੇ ਉਹਨਾਂ ਦੇ ਪ੍ਰਦਰਸ਼ਨ ਹੋ ਰਹੇ ਨੇ, ਕਦੇ ਟੈਂਕੀਆਂ ਤੇ ਚੜ੍ਹ, ਕਦੇ ਤਰੀਕ ਕਾਲ ਕਰ, ਤੇ ਸਰਕਾਰਾਂ ਨੇ ਸੁਣਦੀਆਂ ਨਹੀਂ ਗੀਆਂ। ਕੱਲ ਵੀ ਕੁਝ ਪ੍ਰਦਰਸ਼ਨ ਮੋਹਾਲੀ 'ਚ, ਕੁਝ ਚੰਡੀਗੜ੍ਹ 'ਚ ਮੁੱਖ ਮੰਤਰੀ ਦਾ ਘਰ ਮੂਹਰੇ ਹੋਏ। ਉਹਨਾਂ ਨੂੰ ਧੱਕਾ ਮੁੱਕੀ, ਕਿਸਾਨਾਂ ਦਾ ਵੀ ਕੱਲ ਪ੍ਰਦਰਸ਼ਨ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ, ਹੈ ਨਾ। ਸੋ ਉਹ ਸਾਰਿਆਂ ਨਾਲ ਵੀ ਬਕਾਇਦਾ ਤੌਰ ਤੇ ਜਦੇ ਸਾਡੇ ਖੇਤੀਬਾੜੀ ਮੰਤਰੀ ਹੋਰਾਂ ਨੇ ਬੈਠਕ ਵੀ ਕੀਤੀ ਤੇ ਬੈਠਕ ਦਾ ਭਰੋਸਾ ਵੀ ਦਿਵਾਇਆ, ਤੇ ਉਧਰ ਰੋਡਵੇਜ਼ ਵਾਲੇ ਮੁਲਾਜ਼ਮਾਂ ਦੀ ਹੜਤਾਲ ਸੀ, ਉਹਨਾਂ ਨੂੰ ਵੀ ਭਰੋਸਾ ਦਿਵਾਇਆ। ਪਰ ਇੱਧਰ ਜਿਹੜਾ ਸਰਕਾਰ ਦਾ ਐਲਾਨ ਹੈ, ਜੇਕਰ ਇਹ ਸੱਚਮੁੱਚ ਹਕੀਕੀ ਹੈ ਤਾਂ ਇੱਕ ਕਾਬਲੇ ਤਾਰੀਫ ਹੈ ਜੀ। ਜੀ ਪੰਜਾਬ ਸਰਕਾਰ ਨੇ ਤੈਅ ਕੀਤਾ ਕਿ ਜਿਹੜੇ ਅਧਿਆਪਕ ਅਸੀਂ ਪਿਛਲੇ ਦਿਨਾਂ 'ਚ ਵੱਖ-ਵੱਖ ਕੱਚਿਆਂ ਤੋਂ, ਵੱਖ-ਵੱਖ ਦਿਹਾੜੀ ਵੇਚ ਚੋਂ, ਐਡਹੌਕ ਤੋਂ ਜਾਂ ਇਹਨਾਂ ਚੋਂ ਪੱਕੇ ਕੀਤੇ ਨੇ, ਉਹਨਾਂ ਨੂੰ ਥੋੜਾ ਜਿਹਾ ਸਨਮਾਨਜਨਕ ਤਨਖਾਹ ਪੱਤੇ ਜ਼ਰੂਰ ਮਿਲਣੇ ਚਾਹੀਦੇ ਨੇ। ਸੋ ਉਹਨਾਂ 12,700 ਨਵੇਂ ਰੈਗੂਲਰ ਕੀਤੇ ਅਧਿਆਪਕਾਂ ਦੀ ਤਨਖਾਹ ਦੇ ਵਿੱਚ ਲਗਭਗ 3 ਗੁਣਾ ਵਾਧਾ ਹੋਇਆ। ਪਰ ਉਹ 3 ਗੁਣਾ ਵਾਧੇ ਦੇ ਨਾਲ ਵੀ ਉਹ ਠੀਕ ਠਾਕ ਅਜੇ ਮਤਲਬ ਕਿ ਸਥਿਤੀ ਤੇ ਆਏ ਨੇ, ਅਜੇ ਉਹ ਸਮੇਂ ਦੇ ਹਾਣੀ ਨਹੀਂ ਬਣੇ। ਪਰ ਫਿਰ ਵੀ ਇਸ ਕੰਮ ਲਈ ਸਰਕਾਰ ਵਧਾਈ ਦੀ ਪਾਤਰ ਆ ਕਿ ਉਹ ਕਹਿੰਦੇ ਜੀ ਕਿ ਸਰਕਾਰ ਨੇ ਤੈਅ ਕੀਤਾ ਕਿ ਇੱਕ ਤਾਂ ਇਹਨਾਂ ਵਿੱਚ 3 ਗੁਣਾ ਵਾਧਾ ਕਰ ਰਹੇ ਹਾਂ ਜੀ ਜੀ,
ਦੂਸਰਾ, ਹਰ ਸਾਲ 5% ਵਾਧੇ ਦੇ ਹੱਕਦਾਰ ਨੇ ਹੁਣ। ਜੀ ਜੀ, ਹਰ ਸਾਲ ਇਹਨਾਂ ਤਨਖਾਹ 'ਚ 5%। ਸੋ ਮੈਂ 12,700 ਠੇਕਾ ਆਧਾਰਿਤ ਅਧਿਆਪਕ ਸੀਗੇ ਜੀ, ਜਿਨ੍ਹਾਂ ਦੇ ਲਈ ਇਹ ਤੋਹਫਾ ਮੰਨਿਆ ਜਾ ਰਿਹਾ। ਇਹਨਾਂ ਦੇ ਵਿੱਚ ਬਕਾਇਦਾ ਤੌਰ ਤੇ ਐਡਹੌਕ, ਕੰਟਰੈਕਟ, ਕੱਚੇ, ਇਹ ਸਾਰੇ ਜਿਹੜੇ ਜਾਂ ਹੋਰ ਕਰਮਚਾਰੀ ਨੇ, ਉਹਨਾਂ ਸਾਰਿਆਂ ਦੇ ਵੱਖ-ਵੱਖ ਅਧਿਆਪਕਾਂ ਦੇ ਵੱਖ-ਵੱਖ ਜਿਹੜਾ ਸਕੇਲ ਸੀਗਾ ਉਹਨਾਂ ਦਾ, ਜਾਂ ਪੱਕਾ ਹੀ ਦਿਹਾੜੀ ਬੇਸ ਸੀਗਾ, ਮਹੀਨਾ ਬਾਈ ਸੀਗਾ ਕਿ ਭਾਈ ਤੈਨੂੰ 3500 ਹੀ ਮਿਲਣਾ ਹੈ, ਤੈਨੂੰ 4000 ਹੀ ਮਿਲਣਾ ਹੈ, ਤੈਨੂੰ 8000 ਹੀ ਮਿਲਣਾ ਹੈ ਨਾ। ਉਹ ਸਾਰਿਆਂ ਨੂੰ ਮਤਲਬ ਹੁਣ 58 ਸਾਲ ਤੱਕ ਉਹ ਆਪਣੀਆਂ ਸੇਵਾਵਾਂ ਦੇ ਸਕਣਗੇ ਤੇ ਹਰ ਸਾਲ ਉਹਨਾਂ 'ਚ 5% ਦੀ ਵਾਧਾ ਹੋ ਜਾਊਗਾ। ਤੇ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਪਹਿਲਾਂ ਮਤਲਬ ਕਿ ਐਸੋਸੀਏਟ ਅਧਿਆਪਕ ਸੀ ਪ੍ਰਵੀਨ ਜੀ, ਜੀ ਜੀ, ਉਹਨਾਂ ਨੂੰ ਮਹੀਨੇ ਦਾ ਉੱਕਾ ਪੁੱਕਾ 9500 ਰੁਪਇਆ ਮਿਲਦਾ ਸੀ। ਠੀਕ ਹੈ। ਤੇ ਇੰਨੇ 'ਚ ਰਾਸ਼ਨ ਤੇ ਦੁੱਧ ਨਹੀਂ ਹੁੰਦਾ ਅੱਜ ਕੱਲ ਕਰਦਾ। ਬਿਲਕੁਲ ਸਹੀ। ਸੋ ਉਹ 9500 ਰੁਪਏ ਵਾਲਿਆਂ ਨੂੰ ਹੁਣ 20,500 ਰੁਪਇਆ ਮਿਲੂਗਾ ਜੀ। ਸੋ ਠੀਕ ਹੈ, ਮਤਲਬ ਕਾਫੀ ਹੱਦ ਤੱਕ ਠੀਕ ਹੈ। ਅਜੇ ਵੀ ਉਹ ਪੂਰੇ ਬਾਕੀ ਅਧਿਆਪਕਾਂ ਦੇ ਬਰਾਬਰ ਤਾਂ ਨਹੀਂ ਹੋਏ ਜੀ, तो फिर भी मतलब कि उन्होंने एकदम राहत है। सो 9500 रुपए तो 20,500 रुपया तनख्वाह उन्होंने कर दी कि इसे तरह एनटीटी ये वो ने ਜਿਹੜੇ ਮਤਲਬ ਕਿ BA ਵਾਲੇ ਪਾਸ ਵਾਲੇ ਸੀਗੇ ਤੇ ਐਸੋਸੀਏਟ ਟੀਚਰ ਸੀਗੇ ਨਾ, ਠੀਕ ਹੈ, ਇਹਨਾਂ ਦੀ ਉਹ ਅਧਿਆਪਕ ਵਾਲਾ ਕ੍ਰਾਈਟੇਰੀਆ ਨਹੀਂ ਪੂਰਾ ਹੁੰਦਾ ਸੀਗਾ, ਸੋ ਇਸ ਲਈ ਇਹਨਾਂ ਨੂੰ ਇੰਨਾ ਰੱਖਿਆ। ਦੂਸਰੇ ਪਾਸੇ ਹੈਗੇ ਨੇ ਜਿਨ੍ਹਾਂ ਨੇ ਐਨਟੀਟੀ ਮੰਨ ਲਓ ETT ਵਗੈਰਾ ਕੀਤੀ ਹੋਈ, ਜਾਂ ਉਹਨਾਂ ਨੂੰ 10,250 ਮਿਲਦਾ ਸੀ, ਉਹਨਾਂ ਨੂੰ ਹੁਣ 22,000 ਮਿਲੂਗਾ ਜੀ। ਇਸ ਲਈ ਇਸ ਏਦਾਂ ਕੈਟਾਗਰੀ ਵਾਈਜ਼ ਵਧਾਏ ਨੇ ਪੰਜਾਬ ਸਰਕਾਰ ਨੇ। ਇਸੇ ਤਰ੍ਹਾਂ ਕੁਝ ਅਜਿਹੇ ਅਧਿਆਪਕ ਨੇ ਜਿਹੜੇ BEd ਡਿਗਰੀ ਵਾਲੇ ਨੇ ਜੀ, ਉਹਨਾਂ ਨੂੰ 11,000 ਮਿਲਦਾ ਸੀ। ਹੁਣ ਦੇਖੋ ETT ਵਾਲਿਆਂ ਨੂੰ 10,250, ਠੀਕ ਹੈ, ਤੇ ਉਹਨਾਂ ਨੂੰ 750 ਰੁਪਏ ਵੱਧ, ਮਤਲਬ 11,000 BEd ਵਾਲਿਆਂ ਨੂੰ ਜੀ ਜੀ, ਤੇ ਉਹ ਮਿਲ ਰਿਹਾ ਸੀ। ਉਹਨਾਂ ਦਾ 11,000 ਵਾਲੇ ਦਾ ਹੁਣ 23,500 ਕਰਤਾ, ਠੀਕ ਹੈ। ਸੋ ਇਸ ਤਰ੍ਹਾਂ ਮਤਲਬ ਇਹ ਪਹਿਲੀਆਂ ਸਰਕਾਰਾਂ ਚਾਹੇ ਨੰਬਰ ਬਣਾਉਂਦੀਆਂ ਸੀ ਕਿ ਅਸੀਂ ਦੇਖੋ ਜੀ ਤੁਹਾਨੂੰ ਰੱਖ ਲਿਆ, ਰੈਗੂਲਰ ਕਰ ਦਾਂਗੇ, ਕਰਾ ਦਾਂਗੇ, ਪਰ ਤੁਸੀਂ ਤਨਖਾਹਾਂ ਦੇਣ ਲੱਗੇ ਸ਼ਰਮ ਨਹੀਂ ਆਉਂਦੀ ਸੀ ਉਹਨਾਂ ਨੂੰ ਕਿ ਯਾਰ ਇੱਕ ਪੜ੍ਹੇ ਲਿਖੇ ਵਰਗ ਨੂੰ ਅਸੀਂ ਇਹ ਦਿੰਨੇ ਆ ਜੀ, ਹੈਨਾ। ਤੋ ਇਸ ਲਈ ਘੱਟੋ ਘੱਟ ਉਹਨਾਂ ਨੂੰ ਦਿਹਾੜੀ ਜਿੰਨਾ ਤੋਂ ਦੇ ਦਿਓ ਜਿੰਨਾ ਦਿਹਾੜੀਦਾਰ ਨੂੰ ਦੇਣਾ ਹੈ ਅਸੀਂ। ਬਿਲਕੁਲ। ਸੋ ਅਸੀਂ 19 ਤੋਂ ਵੀ ਉਹ ਤੋਂ ਭੱਜ ਰਹੇ ਹਾਂ। ਸੋ ਇਸ ਲਈ ਤੇ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਥੋੜਾ ਭਵਿੱਖ ਦਾ ਨਿਰਮਾਣ ਕਰਨਗੇ। ਸਹੀ ਹੈ, ਬਿਲਕੁਲ। ਤੇ ਉਹ ਕਹਿੰਦਾ ਕਿ ਮਾਸਟਰ ਪੜ੍ਹਾ ਰਿਹਾ ਸੀਗਾ ਕਿ ਬੱਚਿਓ ਧਰਤੀ ਚੌਰਸ ਹੁੰਦੀ ਹੈ, ਮੂਹਰੇ ਪ੍ਰਿੰਸੀਪਲ ਲੰਘਿਆ, ਕਹਿੰਦਾ ਓਏ ਆ ਕੀ ਪੜਾਈ ਜਾਣਾ, ਕਹਿੰਦਾ ਮਹਾਰਾਜ ਹੁਣ 3,000 ਦੀ ਤਨਖਾਹ ਤੋਂ ਧਰਤੀ ਚੌਰਸ ਹੀ ਰਹੂਗੀ, ਗੋਲ ਨਹੀਂ ਮੈਂ ਕਰ ਸਕਦਾ। ਸੋ ਇਸ ਲਈ ਪਹਿਲਾਂ ਉਹਨਾਂ ਦੀ ਢਿੱਡ ਦੀ ਭੁੱਖ ਤਾਂ ਮਿਟਾਓ, ਤਾਂ ਉਹ ਸੰਤੁਸ਼ਟੀ ਨਾਲ ਜਵਾਕਾਂ ਨੂੰ ਪੜ੍ਹਾ ਸਕਣਗੇ ਨਾ। ਸੋ ਇਸ ਦੇ ਲਈ ਪੰਜਾਬ ਸਰਕਾਰ ਨੇ, ਮਾਨ ਸਰਕਾਰ ਨੇ ਪਹਿਲ ਕਦਮੀ ਕੀਤੀ ਆ, ਜਿਹੜਾ ਕੰਮ ਪਿਛਲੀ ਕੈਪਟਨ ਚੰਨੀ ਸਰਕਾਰ ਨੂੰ ਕਰ ਜਾਣਾ ਚਾਹੀਦਾ ਸੀ, ਤੇ ਉਹ ਕੰਮ ਦੇ ਵਿੱਚ ਇਹਨਾਂ ਨੇ ਗੌਰ ਕੀਤਾ। ਬਸ ਮੈਨੂੰ ਫਿਕਰਮੰਦੀ ਹੈ ਕਿ ਇਹ ਇਸ਼ਤਿਹਾਰੀ ਕੰਮ ਨਾ ਹੋਵੇ ਕਿਤੇ, ਇਸ ਦਾ ਬਕਾਇਦਾ ਨੋਟੀਫਿਕੇਸ਼ਨ ਤੇ ਅਗਲੇ ਮਹੀਨੇ ਤੋਂ ਤਨਖਾਹ ਮਿਲਣ ਲੱਗ ਜਾਵੇ, ਕਿਤੇ ਇਹ ਨਾ ਹੋਵੇ ਕਿ ਇੱਕ ਧਰਨਾ ਹੋਰ ਲੱਗ ਜਾਵੇ ਕਿ ਜਨਾਬ ਐਲਾਨ ਹੈ ਜੀਰੇ ਵਾਲੇ ਮੰਗ। ਪਰ ਫਿਰ ਵੀ ਇਹ ਕਹਿੰਦੇ ਜੀ BEd ਵਾਲਿਆਂ ਨੂੰ 11,000 ਤੋਂ 23,500 ਰੁਪਏ ਦੇਵਾਂਗੇ, ਠੀਕ ਹੈ। ਇਸੇ ਤਰ੍ਹਾਂ ਜਿਹੜੇ IB ਮਤਲਬ ਵਲੰਟੀਅਰ ਨੇ ਕੁਛ ਜਿਹੜੇ ਹੈ ਨਾ ਵੱਖ-ਵੱਖ ਵਿੰਗਾਂ ਦੇ, ਉਹਨਾਂ ਨੂੰ 5500 ਰੁਪਇਆ ਮਿਲਦਾ ਸੀ ਜੀ ਹੁਣ ਤੱਕ ਜੀ, ਉਹਨਾਂ ਵਲੰਟੀਅਰਾਂ ਨੂੰ 15,000 ਰੁਪਇਆ ਮਹੀਨੇ ਦਾ ਮਿਲਿਆ ਕਰੂਗਾ। ਇਸੇ ਤਰ੍ਹਾਂ ਮਤਲਬ ਕਿ ਕੁਝ ਹੋਰ ਸੇਵਾਵਾਂ ਦੇ ਰਹੇ ਸੀ ਵੱਖ-ਵੱਖ ਤਰ੍ਹਾਂ ਦੀਆਂ, ਉਹਨਾਂ ਨੂੰ 3500 ਰੁਪਇਆ ਮਿਲਦਾ ਸੀ, ਠੀਕ ਹੈ। ਸੋ ਇਹ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਉਹਨਾਂ ਨੂੰ ਹੁਣ 15,000 ਰੁਪਇਆ ਮਿਲਿਆ ਕਰੂਗਾ, ਤੇ 6,000 ਵਾਲਿਆਂ ਨੂੰ ਹੁਣ 18,000 ਰੁਪਇਆ ਮਿਲਿਆ ਕਰੂਗਾ। ਸੋ ਇੱਕ ਤਰ੍ਹਾਂ ਨਾਲ 3% 3 ਗੁਣਾ ਤੱਕ ਵੀ ਵਾਧਾ ਹੋਇਆ। ਸੋ ਮਤਲਬ 20,000 22,000 ਹੈ ਨਾ, 18,000 15,000 ਇਸ ਤਰ੍ਹਾਂ ਉਹਨਾਂ ਦੇ ਪੁਰਾਣੀਆਂ ਤਨਖਾਹਾਂ ਭੇਜਣ ਦੇ ਹਵਾਲੇ ਨਾਲ ਰੈਗੂਲਰ ਕਰਨ ਤੋਂ ਬਾਅਦ ਇਹ ਵਾਧੇ ਦਾ ਐਲਾਨ ਪੰਜਾਬ ਸਰਕਾਰ ਨੇ, ਖੁਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਹਵਾਲੇ ਨਾਲ ਇਹ ਆਇਆ। ਸੋ ਉਮੀਦ ਕਰਦੇ ਹਾਂ ਕਿ ਸਰਕਾਰ ਹੋਰ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਿਆਂ ਕਰਨ ਦੀ ਕੋਸ਼ਿਸ਼ ਵੀ ਅੱਗੇ ਵਧੇਗੀ, ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ। ਪੁਰਾਣੀਆਂ ਸਰਕਾਰਾਂ ਦੀਆਂ ਨਲਾਇਕੀਆਂ ਦਾ ਨਤੀਜਾ ਹੀ ਸੀਗਾ ਕਿ ਇਹਨਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ, ਉਹਨਾਂ ਭਰੋਸਿਆਂ ਤੇ ਸਰਕਾਰ ਜੇ ਇਸੇ ਤਰ੍ਹਾਂ ਖਰੀ ਉਤਰੇ ਤਾਂ ਕਾਬਲੇ ਤਾਰੀਫ। ਜੀ ਜੀ, ਦੇਖੋ ਕਿਰਤ ਕਰਨੀ ਇੱਕ ਬਹੁਤ ਚੰਗਾ ਕੰਮ ਹੈ ਸ਼ਰਮਾ ਜੀ, ਔਰ ਗਿਆਨ ਦੀ ਕਿਰਤ ਕਰਨੀ, ਜਿਹੜਾ ਅਧਿਆਪਕ ਉਹ ਗਿਆਨ ਦੀ ਕਿਰਤ ਕਰਦਾ, ਗਿਆਨ ਦੇ ਕੇ ਕਿਰਤ ਕਰਦਾ, ਇਹਦੀ ਤਾਂ ਸਗੋਂ ਅਹਿਮੀਅਤ ਬਹੁਤ ਜ਼ਿਆਦਾ। ਗੁਰੂ ਦੇ ਰੋਲ ਦੇ ਵਿੱਚ ਅਧਿਆਪਕ ਹੁੰਦਾ, ਠੀਕ ਹੈ। ਬਹੁਤ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਸਮਾਜਿਕ ਚੀਜ਼ਾਂ ਕਰਕੇ, ਕੁਛ ਗੱਲਾਂ ਦੇ ਵਿੱਚ, ਕੁਛ ਪੇਸ਼ੇਵਰਾਨਾ ਪਹੁੰਚ ਦੇ ਵਿੱਚ ਨਿਗਾਰ ਆਏ ਹੋਣਗੇ, ਪਰ ਸਾਰੇ ਲੋਕ ਤਾਂ ਨਹੀਂ ਨਾ ਏਦਾਂ ਦੇ ਹੋਣੇ। ਕੁਝ ਚੀਜ਼ਾਂ ਨੂੰ ਜਿਵੇਂ ਹੁਣ ਪ੍ਰੋਫੈਸਰ ਵਾਲੀ ਖਬਰ ਆਪਾਂ ਪਹਿਲਾਂ, ਹਾਲਾਂਕਿ ਉਹ ਵੀ ਤਾਂ ਗਿਆਨ ਦੇ ਨਾਲ ਹੀ ਜੁੜੇ ਨੇ ਨਾ, ਪਰ ਫਿਰ ਵੀ ਹਰ ਇੱਕ ਬੰਦਾ ਇਹ ਡਿਜ਼ਰਵ ਕਰਦਾ ਉਹ ਕਿ ਉਹ ਜੇ ਕਿਸੇ ਪੇਸ਼ੇਵਰਾਨਾ ਪਹੁੰਚ ਦੇ ਵਿੱਚ ਹੈ, ਜਿੱਥੇ ਉਹਦੀ ਪਕੜ ਹੈ, ਜਿੱਥੇ ਉਹ ਦੂਜਿਆਂ ਨੂੰ ਸਰਵ ਕਰ ਸਕਦਾ, ਤਾਂ ਉਹਨੂੰ ਇੱਕ ਚੰਗਾ ਵਧੀਆ ਜਿਹੜਾ ਮਿਹਨਤਾਨ ਹੈ ਉਹਦੀ ਮਿਹਨਤ ਦਾ ਉਹ ਦਿੱਤਾ ਜਾਵੇ। ਇਸ ਦਾ ਕਿ ਕੋਈ ਵੀ ਭਾਵੇਂ ਮਜ਼ਦੂਰ ਹੈ ਉਹ ਵੀ ਮਿਹਨਤ ਦਾ ਹੱਕਦਾਰ ਹੈ।
ਸੋ ਚੰਗਾ, ਵਧੀਆ ਪਹਿਲ ਕਦਮੀ ਹੈ, ਸਰਕਾਰ ਦੀ ਵਧੀਆ ਪਹਿਲ ਕਦਮੀ ਹੈ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਲਾਸਟ ਦੇ ਵਿੱਚ ਕਿ ਹੋਰ ਨਾ ਬਾਕੀ ਜਿਹੜੇ ਕੱਚੇ ਕੰਮ ਹੈ ਉਹਨਾਂ ਵੱਲ ਵੀ ਸਰਕਾਰ ਨੂੰ ਝਾਕਣਾ ਚਾਹੀਦਾ। ਉਹ ਵੀ ਕਿਰਤੀ ਨੇ, ਉਹ ਵੀ ਆਪਣਾ ਵਕਤ ਦਿੰਦੇ ਨੇ ਮਹਿਕਮਿਆਂ ਨੂੰ। ਤੇ ਜਾਂਦੇ ਜਾਂਦੇ ਗੱਲ ਕਰੀਏ ਟਮਾਟਰ ਦੀ। ਕਹਿੰਦੇ ਟਮਾਟਰ ਲਾਲ ਹੋ ਗਿਆ ਤੇ ਹੁਣ 100 ਰੁਪਏ ਕਿਲੋ ਆ। ਤੇ ਪ੍ਰੈਡਿਕਸ਼ਨਸ ਜਿਹੜੇ ਮਾਰਕੀਟ ਦੇ ਮਾਹਰ ਨੇ ਉਹ ਕੁਛ ਹੋਰ ਕਰ ਰਹੇ ਨੇ, ਕਹਿੰਦੇ ਹੋਰ ਵੀ ਅੱਗੇ ਜਾ ਸਕਦਾ ਟਮਾਟਰ। ਨਹੀਂ, ਇਹ ਟਮਾਟਰ ਅੱਜ ਦੀ ਤਰੀਕ ਚ ਪ੍ਰਵੀਨ ਜੀ ਭਾਰਤ ਦੇ ਕਿੰਨੇ ਹੀ ਸੂਬਿਆਂ ਦੇ ਵਿੱਚ 100 ਜਾਂ 100 ਤੋਂ ਉੱਪਰ ਚਲਾ ਗਿਆ। ਠੀਕ ਹੈ। ਔਰ ਜਿਹੜੇ ਸੂਬਿਆਂ 'ਚ ਸਰਕਾਰ ਦਾਅਵਾ ਕਰਦੀ ਹੈ ਕਿ ਨਹੀਂ ਜੇ ਤਾਂ 30-40 ਰੁਪਏ ਕਿਲੋ ਹੀ ਵਿਕਦਾ, ਉਹਨਾਂ ਸੂਬਿਆਂ 'ਚ ਵੀ 80-80 ਰੁਪਏ 70-70 ਰੁਪਏ ਮਿਲਦਾ, ਔਰ ਮਿਲ ਨਹੀਂ ਰਿਹਾ ਚੱਜ ਦਾ ਸਾਨੂੰ। ਅਸਲ 'ਚ ਹੋਇਆ ਕਿ ਰਾਜਸਥਾਨ ਤੇ ਬੰਗਲੌਰ ਦੇ ਵਿੱਚ ਐਕਚੁਅਲੀ ਕਾਫੀ ਫਸਲ ਦਾ ਨੁਕਸਾਨ ਵੀ ਹੋਇਆ, ਔਰ ਮਤਲਬ ਕਿ ਇਸ ਕਾਰਨ ਉੱਥੇ ਦੇਰੀ ਨਾਲ ਫਸਲ ਆ ਰਹੀ ਹੈ। ਤੇ ਇੱਧਰ ਹਿਮਾਚਲ ਵਾਲੀ ਖਾਸ ਕਰ ਸੋਲਨ ਬੈਲਟ ਵਾਲਾ ਜਿਹੜਾ ਟਮਾਟਰ ਆ ਉਹਦੀ ਡਿਮਾਂਡ ਬਹੁਤ ਵਧੀਆ, ਤੇ ਉਹ ਆਮਦ ਘੱਟ ਤੇ ਮੰਗ ਵੱਧ ਹੋਣ ਦਾ ਨਤੀਜਾ ਹੈ ਕਿ ਇਹ ਰੇਟ ਖਾਸਾ ਉੱਪਰ ਚਲਾ ਗਿਆ। ਮਤਲਬ ਹੋਲਸੇਲ ਦਾ ਰੇਟ ਵੀ 60 ਰੁਪਏ 65 ਰੁਪਏ ਕਿਲੋ ਤੱਕ ਚਲਾ ਗਿਆ। ਤੇ ਕਿਸਾਨਾਂ ਨੂੰ ਉਮੀਦ ਹੈ ਜਿਹੜੇ ਟਮਾਟਰ ਦੀ ਖੇਤੀ ਕਰਦੇ ਨੇ ਕਿ ਅਜੇ ਪੀਕ ਕਵਰ ਅਜੇ ਆਉਣਾ ਬਾਕੀ ਆ। ਤੇ ਇੱਧਰ ਬਾਜ਼ਾਰ 'ਚ ਘੱਟ ਹੋਣ ਕਾਰਨ 100 ਰੁਪਏ ਕਿਲੋ, ਮਤਲਬ ਸਰਕਾਰ ਕਹਿੰਦੀ ਹੈ ਕਿ ਨਹੀਂ ਜੀ, ਅਯੋਧਿਆ 'ਚ ਤਾਂ ਕਹਿੰਦੀ 17 ਰੁਪਏ ਕਿਲੋ ਮਿਲਦਾ ਸਰਕਾਰ ਕਹਿੰਦੀ। ਤੇ ਸਰਕਾਰ ਚੰਡੀਗੜ੍ਹ 'ਚ ਦੱਸਦੀ ਹੈ ਜੀ ਕਿ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ 25 ਤੋਂ 27 ਰੁਪਏ 30 ਰੁਪਏ ਤੱਕ ਵਿਕਦਾ। ਕਹਿੰਦੇ ਜੀ ਲੁਧਿਆਣੇ 'ਚ ਕੇਂਦਰ ਸਰਕਾਰ ਕਹਿੰਦੀ 25 ਰੁਪਏ ਹੈ ਜੀ, ਅੰਮ੍ਰਿਤਸਰ 'ਚ ਕਹਿੰਦੀ 30 ਰੁਪਏ, ਚੰਡੀਗੜ੍ਹ 'ਚ 27 ਰੁਪਏ। ਤੇ ਕੱਲ ਗਈ ਸੀ ਸਾਡੀ ਸਰਦਾਰਨੀ ਲੈਣ ਜੀ, ਹੈਨਾ, ਉਹ ਕਹਿੰਦੇ ਜੀ 72 ਰੁਪਏ ਕਿਲੋ ਆ, 70 ਲਾ ਦਾਂਗੇ। ਜਦ ਟਮਾਟਰ ਨੂੰ ਹੱਥ ਲਾ ਕੇ ਦੇਖੇ ਕਹਿੰਦੀ ਉੱਥੇ ਹੀ ਫਟ ਜਾਂਦੇ ਨੇ ਟਮਾਟਰ। ਅੱਛਾ, ਇਹੋ ਜਿਹੇ ਪਿਲ ਕੇ ਮਤਲਬ 72 75 ਦੱਸ ਕੇ 70 ਨੂੰ ਦੇਣ ਨੂੰ ਤਿਆਰ ਨੇ। ਤੇ ਸਰਕਾਰ ਕਹਿੰਦੀ ਹੈ ਜੀ ਚੰਡੀਗੜ੍ਹ ਦੇ ਵਿੱਚ ਮਤਲਬ ਕਿ 27 ਰੁਪਏ ਕਿਲੋ ਮਿਲਦੇ ਆ। ਪਰ ਜਿਹੜੇ ਖੇਤੀ ਕਰਨ ਵਾਲੇ ਨੂੰ ਕਹਿੰਦੇ ਬਿਲਕੁਲ ਜੀ ਇਸ ਮੌਕੇ ਜਿਹੜੀ ਟਮਾਟਰਾਂ ਦੀ ਡਿਮਾਂਡ ਹੈ ਉਹ ਸੋਲਨ ਟਮਾਟਰ ਦੀ ਇਸ ਲਈ ਵੱਧ ਗਈ ਕਿ ਰੋਜ਼ਾਨਾ 3000 ਕਰੇਟ ਮੰਡੀ 'ਚ ਪਹੁੰਚ ਰਿਹਾ। ਤੇ ਪੀਕ ਸੀਜ਼ਨ ਦੇ ਵਿੱਚ ਕਹਿੰਦੇ ਕਿ ਇਹ 10000 ਕਰੇਟ ਤੱਕ ਪਹੁੰਚਣ ਦੀ ਉਮੀਦ ਹੈ, ਕਿਉਂਕਿ ਕੁਝ ਕਿਸਾਨ ਇਸ ਹਵਾਲੇ ਨਾਲ ਸੰਭਾਲਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਕਿ ਥੋੜਾ ਜਿਹਾ ਹੋਰ ਮਹਿੰਗਾ ਹੋ ਜਾਵੇ। ਪਰ ਜਿਹੜੇ ਇਸ ਚੀਜ਼ ਦੇ ਮਾਹਰ ਵਪਾਰੀ ਨੇ ਉਹਨਾਂ ਨੇ ਇਸ ਖੇਡ ਲਈ ਹੈ। ਕਿਸਾਨ ਵਿਚਾਰਾ 4 ਕਰੇਟ ਸਾਂਭ ਲੂ, 4-5 ਕਰੇਟ ਸਾਂਭ ਲੂ, 10 ਸਾਂਭ ਲੂ, ਤੋਂ ਵੱਧ ਉਹਦੀ ਸਮਰੱਥਾ ਨਹੀਂ। ਬਿਲਕੁਲ। ਸੋ ਇਸ ਲਈ ਇਹ ਪਤਾ ਲੱਗ ਰਿਹਾ ਕਿ 4 ਮਹੀਨੇ ਦੇ ਸੀਜ਼ਨ ਦੇ ਵਿੱਚ 5 ਤੋਂ 6 ਲੱਖ ਕਰੇਟ ਸੋਲਨ ਚੋਂ ਨਿਕਲ ਕੇ ਆਉਂਦਾ ਜੀ। ਸੋ ਉਹ ਲਗਾਤਾਰ ਜਾਰੀ ਹੈ ਜੀ। 3000 ਕਰੇਟ ਦੀ ਲਗਭਗ ਰੋਜ਼ਾਨਾ ਮੰਡੀ ਪਹੁੰਚਦਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ 10000 ਕਰੇਟ ਤੱਕ ਰੋਜ਼ਾਨਾ ਮੰਡੀ 'ਚ ਆ ਸਕਦਾ, ਜਿਹਦੇ ਨਾਲ ਕਿਸਾਨਾਂ ਨੂੰ ਵੀ ਥੋੜਾ ਵੱਧ ਮੁਨਾਫਾ ਇਹਨਾਂ ਦਿਨਾਂ 'ਚ ਮਿਲਣ ਦੀ ਉਮੀਦ ਹੈ। ਪਰ ਰਾਜਸਥਾਨ ਤੇ ਬੰਗਲੌਰ ਵਾਲਾ ਜਦੋਂ ਟਮਾਟਰ ਆਉਣ ਲੱਗ ਗਿਆ ਫਿਰ ਇਹ ਬੈਲੈਂਸ ਹੋਊਗਾ, ਔਰ ਇਸ ਚੀਜ਼ ਨੂੰ ਹੋਣ ਨੂੰ ਅਜੇ 15-20 ਦਿਨ ਲੱਗ ਸਕਦੇ ਨੇ, ਤੇ ਇਸ ਦੌਰਾਨ ਟਮਾਟਰ ਹੋਰ ਮਹਿੰਗਾ ਹੋ ਸਕਦਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।